ਜਿਹੜੇ ਮਹਾਨ ਸਿੱਖ ਫਿਲਾਸਫਰ 20ਵੀਂ ਸਦੀ ਦੇ ਸਰਦਾਰ ਕਪੂਰ ਸਿੰਘ ਹੋਏ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਸਿੱਖ ਤੇ ਸਿੰਘ ਇਹ ਦੋਵੇਂ ਹੀ ਲਫ਼ਜ਼ ਜਿਹੜੇ ਨੇ ਪਾਲੀ ਜ਼ਬਾਨ ਦੇ ਨੇ। ਸਿੱਖ ਦਾ ਮਤਲਬ ਹੈ ਤੁਰਿਆ ਹੋਇਆ ਔਰ ਸਿੰਘ ਦਾ ਮਤਲਬ ਹੈ ਪੁੱਗਿਆ ਹੋਇਆ, ਔਰ ਇਹਦਾ ਜ਼ਰੂਰ ਬੁੱਧ ਦੇ ਥਾਟ ਨਾਲ ਸੰਬੰਧ ਹੈ, ਕਿਉਂਕਿ ਜੇ ਸਿੰਘ ਬੇਸ਼ੱਕ ਸ਼ੇਰ ਦੇ ਰੂਪ 'ਚ ਹੈ, ਔਰ ਇਹੀ ਕਾਰਨ ਹੈ ਕਿ ਸ੍ਰੀਲੰਕਾ ਜਿਹੜੀ ਕਿ ਬੁੱਧਿਸਟ ਕੰਟਰੀ ਹੈ, ਜੇ ਤੁਸੀਂ ਉਹਨਾਂ ਦਾ ਝੰਡਾ ਦੇਖੋਗੇ ਤੇ ਉਸ ਦੇ ਵਿੱਚ ਸ਼ੇਰ ਦਾ ਐਂਬਲਮ ਹੈ, ਉਹਨਾਂ ਦੇ ਐਂਬਲਮ ਸ਼ੇਰ ਹੈ। ਜਿਹੜੇ ਸੈਮਿਟਿਕ ਰਿਲੀਜਨ ਨੇ, ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ, ਉਹਨਾਂ ਦੀ ਪ੍ਰੇਰਨਾ ਤਾਂ ਕਿਤਾਬਾਂ ਚੋਂ ਸੀ, ਤੇ ਇਧਰ ਜਿਹੜਾ ਹਿੰਦੂ ਥਾਟ ਸੀ ਉਹਦੀ ਇਨਸਪੀਰੇਸ਼ਨ ਵੇਦ ਸੀ। ਪਰ ਭਾਈ ਗੁਰਦਾਸ ਯਾਦ ਦਹਾਨੀ ਕਰਾਉਂਦੇ ਨੇ ਕਿ ਵੀ ਇਹਨਾਂ ਦੇ ਫਾਲੋਅਰਸ ਦੋਨਾਂ ਦੇ ਹੀ, ਵੇਦਾਂ ਦੇ ਵੀ ਕਿਤਾਬਾਂ ਦੇ ਵੀ, ਵੇਦ ਕਿਤਾਬ ਭੁਲਾਏ ਕੇ ਇਹ ਜਿਹੜਾ ਉਹਨਾਂ ਦਾ ਅਸਲੀ ਰਸਤਾ ਹੈ ਵੇਦਾਂ ਜਾਂ ਕਿਤਾਬਾਂ ਨੇ ਦੱਸਿਆ ਉਹਨੂੰ ਭੁਲਾ ਦਿੱਤਾ ਹੈ। ਮੋਏ ਲਾਲਚ ਦੇ ਵਿੱਚ ਫਸੇ ਹੋਏ ਨੇ। ਇਹ ਤਾਂ ਗਰੀਡ ਦੇ ਅੰਦਰ ਆਏ ਇੰਟਰਪ੍ਰੀਟ ਕਰ ਰਹੇ ਨੇ। ਮੋਏ ਲਾਲਚ ਇਹ ਦੁਨੀਆ ਲਈ ਸ਼ੈਤਾਨ ਬਣੇ ਹੋਏ ਨੇ। ਜਿੱਥੇ ਨੀਵਿਆਂ ਦੀ ਪੁੱਛਗਿੱਛ ਹੋਏਗੀ ਉੱਥੇ ਰੱਬ ਦੀ ਮਿਹਰ ਹੋਏਗੀ। ਜੇ ਔਰਤ ਨੂੰ ਹਰ ਸਕੂਲ ਆਫ ਥਾਟ ਨੇ ਦੂਸਰੇ ਦਰਜੇ ਦੇ ਸ਼ਹਿਰੀ ਕੀ ਉਸ ਦੇ ਮੁੱਢਲੇ ਹਕੂਕ ਬ੍ਰਾਹਮਣ ਦੇ, ਮਨੂ ਦੇ, ਵਰਣ ਆਸ਼ਰਮ ਦੇ ਥੱਲੇ ਤੇ ਔਰਤ ਔਰ ਸ਼ੂਦਰ ਦੋਨੋਂ ਇੱਕ ਪੱਧਰ ਤੇ ਨੇ, ਤੇ ਗੁਰੂ ਨਾਨਕ ਸਾਹਿਬ ਦੀ ਬੁਲੰਦ ਆਵਾਜ਼ ਉੱਠਦੀ ਹੈ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ, ਕਿ ਜਿਹਦੀ ਕੁੱਖ ਚੋਂ ਸਾਵਰਨ ਬਾਦਸ਼ਾਹ ਵੱਡੇ ਵੱਡੇ ਫਕੀਰ ਵਲੀ ਜਨਮ ਲੈਂਦੇ ਨੇ, ਉਸ ਔਰਤ ਨੂੰ ਤੁਸੀਂ ਕਿਵੇਂ ਮੰਦਾ ਕਹਿ ਸਕਦੇ ਹੋ, ਉਹਨੂੰ ਕਿਵੇਂ ਮਾੜਾ ਕਹਿ ਸਕਦੇ ਹੋ? ਕਿ ਹਿੰਦੂ ਤਵੀਆਂ ਦਾ ਇਹ ਇਸ ਕਿਸਮ ਦਾ ਪਿਆਰ ਕਿਵੇਂ ਇੱਕ ਛਲਾਵੇ ਵਾਂਗ ਹੈ। ਉਹਨਾਂ ਨੂੰ ਤਾਂ ਗੁਰੂ ਨਾਨਕ ਚੁੱਭਦੇ ਨੇ, ਉਹਨਾਂ ਨੂੰ ਤਾਂ 5 ਸਦੀਆਂ ਦਾ ਉਹਨਾਂ ਨੇ ਵੈਰ ਕਮਾਉਂਦੇ ਆ। ਜੂਨ ਦੇ ਪਹਿਲੇ ਹਫ਼ਤੇ ਫੌਜਾਂ ਚੜਾਈਆਂ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸੱਚ, ਹੱਕ, ਇਨਸਾਫ ਦੀ ਵਿਚਾਰਧਾਰਾ, ਇਨਸਾਨੀ ਪਿਆਰ ਦੀ ਵਿਚਾਰਧਾਰਾ, ਔਰਤ ਨੂੰ, ਸ਼ੂਦਰ ਨੂੰ ਬਰਾਬਰੀ ਦੇ ਹੱਕ ਹੀ ਨਹੀਂ, ਰੱਬ ਦੇ ਪਿਆਰੇ ਦੱਸਣ ਦੀ ਵਿਚਾਰਧਾਰਾ ਤੇ ਵੰਗਾਰਨ ਦੀ ਵਿਚਾਰਧਾਰਾ, ਇਹ ਇਹਨਾਂ ਨੂੰ ਸਵਾਲੋ ਨਹੀਂ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 19 ਨਵੰਬਰ 2021, 6 ਮੱਘਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਲਵ ਕੈਨੇਡਾ, ਰੋਕੂ, ਚਾਤੂ ਬਾਕਸ, ਅਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਅੱਜ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਜਗਦੇਵ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਮੀਡੀਆ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਪ੍ਰੋਪੇਗੈਂਡੇ ਦਾ ਜਿਹੜਾ ਜਵਾਬ ਆਪਣੇ ਆਜ਼ਾਦ ਮੀਡੀਆ ਅਦਾਰਿਆਂ ਤੋਂ ਬਿਨਾਂ ਨਹੀਂ ਦੇ ਸਕਦੇ। ਸੋ ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਡਾਕਟਰ ਅਮਰਜੀਤ ਸਿੰਘ ਜੀ ਅਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਆਪਣਾ ਦਸਵੰਧ ਜ਼ਰੂਰ ਕੱਢੋ ਔਰ ਪੰਥਕ ਮੀਡੀਆ ਦੀ ਜਿਹੜੀ ਮਦਦ ਹੈ ਉਹ ਕਰੋ। ਸੋ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਦੇ ਉੱਪਰ ਉਹਨਾਂ ਨੇ ਸਾਨੂੰ ਮੁਬਾਰਕਬਾਦ ਪੇਸ਼ ਕੀਤੀ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਉਹਨਾਂ ਦੇ ਅਨੁਸਾਰ ਜਿਹੜਾ ਉਹਨਾਂ ਨੂੰ ਫਰਮਾਨ ਹੈ ਉਸ ਤੋਂ ਹੀ ਆਪਾਂ ਸ਼ੁਰੂਆਤ ਕਰਾਂਗੇ ਜ਼ਾਹਰ ਪੀਰ ਜਗਤ ਗੁਰੂ ਬਾਬਾ। ਸੋ ਜਿਸ ਤਰ੍ਹਾਂ ਕਿ ਵਿਊਅਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋ 552ਵਾਂ ਪ੍ਰਕਾਸ਼ ਦਿਹਾੜਾ ਹੈ। ਸੋ ਆਪਾਂ ਸਾਰੀ ਸਮੁੱਚੀ ਲੋਕਾਈ ਨੂੰ ਸਾਰੀ ਸੰਸਾਰ ਵਿੱਚ ਜਿਹੜੇ ਬੈਠੇ ਨਾਨਕ ਲੇਵਾ ਜਿਹੜੇ ਸਿੱਖ ਨੇ ਉਹਨਾਂ ਨੂੰ ਆਪਾਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦੇ ਹਾਂ। ਸੋ ਵਿਊਅਰਸ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਮੁੱਚਾ ਜੀਵਨ ਹੈ ਆਪਣੇ ਆਪ ਵਿੱਚ ਹੀ ਇੱਕ ਕਰਾਮਾਤ ਵਾਂਗ ਸੀ। ਸੋ ਉਸ ਦੀ ਅਸੀਂ ਗੱਲ ਵੀ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ 552ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਜੀ ਦਾ ਮੁੜ ਖੋਲ੍ਹਣਾ ਅਤੇ ਜਿਹੜੇ ਮੋਦੀ ਵੱਲੋਂ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਐਲਾਨ ਜਿਹੜਾ ਆਪਣੇ ਆਪ ਵਿੱਚ ਹੀ 2 ਵੱਡੀਆਂ ਕਰਾਮਾਤਾਂ ਹਨ। ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸਾਰਾ ਜਿਹੜਾ ਸਾਡੇ ਜਿਹੜੇ ਪ੍ਰੋਗਰਾਮ ਜਿਹੜਾ ਅੱਜ ਦਾ ਉਹ ਇਸ ਦੇ ਦੁਆਲੇ ਹੀ ਘੁੰਮੇਗਾ ਜੋ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਜਿਹੜਾ ਅਪੀਲ ਕੀਤੀ ਗਈ ਹੈ ਮੋਦੀ ਸਰਕਾਰ ਵੱਲੋਂ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਆਪਣੇ ਸਾਰੇ ਪ੍ਰੋਗਰਾਮ ਦੇ ਵਿੱਚ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਬਹੁਤ ਬਹੁਤ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਜਿਹੜੀ ਆਪਣੇ ਕਿਸਾਨੀ ਸੰਘਰਸ਼ ਦੀ ਜਿਹੜੀ ਜਿੱਤ ਹੋਈ ਹੈ ਉਸ ਦੀਆਂ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ। ਅੱਜ ਦੇ ਸਾਡੇ 5 ਦੇ 5 ਸੈਗਮੈਂਟ ਹੀ ਇਸ ਇਸ਼ੂ ਨੂੰ ਖਾਸ ਤੌਰ ਤੇ ਜਿਹੜਾ ਅੱਜ ਮੋਦੀ ਨੇ ਸਵੇਰੇ 9 ਵਜੇ ਨੇਸ਼ਨ ਦੇ ਨਾਂ ਮੁਲਕ ਦੇ ਲੋਕਾਂ ਦੇ ਨਾਂ ਸੁਨੇਹੇ ਦੇ ਵਿੱਚ ਇਹ ਐਲਾਨ ਕੀਤਾ ਕਿ ਪਾਰਲੀਮੈਂਟ ਦਾ ਆਉਣ ਵਾਲਾ ਵਿੰਟਰ ਸੈਸ਼ਨ ਜਿਹੜਾ ਕਿ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਕਿ ਉਸ ਦੇ ਵਿੱਚ ਇਸ ਪ੍ਰੋਸੈਸ ਨੂੰ ਸ਼ੁਰੂ ਕਰ ਦਿੱਤਾ ਜਾਏਗਾ ਔਰ ਇਹ ਕਾਨੂੰਨ ਜਿਹੜੇ ਨੇ ਰਿਪੀਲ ਲਫ਼ਜ਼ ਉਹਨੇ ਇਸਤੇਮਾਲ ਕੀਤਾ ਕਿ ਇਹ ਵਾਪਸ ਲੈ ਜਾਣਗੇ। ਔਰ ਅਸੀਂ ਇਸ ਇਸ਼ੂ ਨਾਲ ਇਸ ਦੀਆਂ ਗੁੰਝਲਾਂ ਕੀ ਨੇ, ਇਸ 'ਚ ਕੰਧ ਤੇ ਲਿਖਿਆ ਕੀ ਪੜ੍ਹਿਆ ਜਾ ਰਿਹਾ ਤੇ ਇਸ ਦੇ ਬਿਹਾਈਂਡ ਕੀ ਹੈ ਔਰ ਇਸ ਦੀ ਟਾਈਮਿੰਗ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇਸ ਦਾ ਐਲਾਨ ਕਰਨਾ, ਇਸ ਤੋਂ ਸਿੱਖ ਫੈਕਟਰ ਉਹ ਕਿੰਨਾ ਪਾਵਰਫੁਲ ਹੈ ਔਰ ਕਿਵੇਂ ਗੇਮ ਚੇਂਜਰ ਹੈ ਕੱਲੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੀ ਨਹੀਂ, ਕਿਵੇਂ ਉਸ ਖਿੱਤੇ ਦੀ ਪੋਲਿਟਿਕਸ ਦੇ ਵਿੱਚ ਸਿੱਖ ਫੈਕਟਰ ਇਸ ਪਿਛਲੇ 1 ਵਰ੍ਹੇ ਦੇ ਵਿੱਚ ਖਾਸ ਤੌਰ ਤੇ ਉਭਰਿਆ ਕਿਸਾਨੀ ਸੰਘਰਸ਼ ਦੇ ਰੂਪ 'ਚ। ਔਰ ਫਿਰ ਅਸੀਂ ਉਹਨਾਂ ਸਾਰੇ ਕਿਸਾਨਾਂ ਨੂੰ 700 ਤੋਂ ਜ਼ਿਆਦਾ ਜਿਹੜੇ ਸ਼ਹੀਦ ਹੋਏ ਇਹ ਸਾਰੀ ਸਟਰਗਲ 'ਚ ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਕਿਉਂਕਿ ਅਸੀਂ ਇਹਨਾਂ ਸੈਗਮੈਂਟਸ ਨੂੰ ਇੱਕ ਵਿਉਂਤਬੱਧ ਤਰੀਕੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ ਤਾਂ ਕਿ ਮਹਿਜ਼ ਇੱਕ ਖਬਰ ਜਿਹੜੀ ਬਹੁਤ ਵਾਰ ਸਾਡੇ ਚੋਂ ਬਹੁਤ ਸਾਰਿਆਂ ਦੀ ਲੇਟਰਲ ਵਿਜ਼ਨ ਖਤਮ ਕਰ ਦਿੰਦੀ ਹੈ, ਅਸੀਂ ਸਿੱਧਾ ਦੇਖਣ ਲੱਗ ਜਾਂਦੇ ਹਾਂ ਤੇ ਫਿਰ ਉਹ ਢੋਲ ਸਾਡੇ ਨਾਲ ਹੀ ਰਹਿੰਦਾ, ਉਹਦੇ ਤੇ ਡਗਾ ਲੱਗਦਾ ਤੇ ਫਿਰ ਉਹ ਜਿੱਤ ਗਏ ਭੰਗੜੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਤੱਕ ਉਹ ਭੰਗੜੇ ਦਾ ਜਾਂ ਪਸੀਨੋ ਪਸੀਨੇ ਹੋ ਕੇ ਬੰਦਾ ਉੱਠਦਾ ਉਦੋਂ ਲੱਗਦਾ ਵੀ ਮੈਂ ਤਾਂ ਸਮਝਿਆ ਹੀ ਪੁੱਠਾ ਸੀ, ਹੋਇਆ ਕੁਝ ਹੋਰ ਹੈ, ਨੱਚਦਾ ਮੈਂ ਕਿਸੇ ਹੋਰ ਤੇ ਰਿਹਾ। ਸੋ ਇਸ ਗੱਲ ਲਈ ਜਿੱਥੇ ਅਸੀਂ ਖੁਸ਼ ਹਾਂ ਕਿਉਂਕਿ ਸਾਡੇ ਕਿਸਾਨ ਵੀਰ ਭੈਣਾਂ ਜਿਹੜੇ ਹਰ ਤੰਗ ਦਸਤੀ ਦੀ ਹਾਲਤ 'ਚ ਉਹਨਾਂ ਨੇ ਪੂਰਾ ਹੁਨਾਲ ਸਿਆਲ ਮੀਂਹ ਉੱਥੇ ਹੰਡਾਏ ਨੇ, ਉਹਨਾਂ ਦੇ ਵਿੱਚ ਵੀ ਇੱਕ ਸਕੂਨ ਹੈ। ਲੇਕਿਨ ਇਹ ਗੱਲ ਸਮਝਣ ਦੀ ਬੜੀ ਜ਼ਰੂਰਤ ਹੈ ਕਿ ਸਾਡਾ ਐਨਮੀ ਕਿੱਡਾ ਕਮੀਨਾ ਹੈ ਤੇ ਜਦੋਂ ਅਸੀਂ ਕਮੀਨਾ ਲਫ਼ਜ਼ ਪੰਜਾਬੀ ਦਾ ਕਹਿੰਦੇ ਆ ਉਹਦੇ 'ਚ ਅੰਗਰੇਜ਼ੀ ਦਾ ਮੀਨ, ਉਹ ਹਿੰਦੀ ਦਾ ਕਪਟ, ਇਹ ਛੋਟੇ ਰਹਿ ਜਾਂਦੇ ਨੇ ਕਮੀਨਗੀ ਦੇ ਵਿੱਚ। ਔਰ ਵਾਹ ਜਦੋਂ ਤੁਹਾਡਾ ਕਮੀਨਿਆਂ ਨਾਲ ਵਾਹ ਹੁੰਦਾ ਤੇ ਤੁਹਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਕਿਹਾ ਕੀ ਹੈ, ਕਰਨਾ ਕੀ ਹੈ, ਕਿੱਥੇ ਮੁਕਰਨਾ ਹੈ। ਔਰ ਉਹਨੇ ਠੀਕ ਕਿਹਾ ਰਕੇਸ਼ ਟਕੈਤ ਨੇ ਜਦੋਂ ਉਹਨੂੰ ਪੁੱਛਿਆ ਕਿ ਜੇ ਤੁਸੀਂ ਹੁਣ ਕੱਲ ਘਰ ਚਲੇ ਜਾਓਗੇ ਜਾਂ ਦੂਜੇ ਉਹ ਐਲਾਨ ਹੋ ਗਿਆ, ਉਹ ਕਹਿੰਦਾ ਐਲਾਨ ਤੋਂ 15-15 ਲੱਖ रुपए देने का भी किया था वो तो आए नहीं अभी तक। सो मतलब ये सैटियर है और मैंने इस गल की खुशी भी हुई कि भी इस मामले बेशक आम लोगों ने लोड़ तो ज्यादा एंथुजियाज्म दिखाया कि भाई असी जित गए, लेकिन संयुक्त किसान मोर्चे ने भी बड़ी बैलेंस स्टेटमेंट दी है और इन्हों के जिहड़े लीडर्स ने भी जिन्होंने साउंड बाइट साडे नूं दित्ती है और साडे TV 84 के ब्यूरो चीफ भी पंजाब तो मौके के उत्ते रात ट्रैवल करके जिहड़े पहुंचे उन्होंने भी जिन्हां दीयां साउंड बाइट्स लईआं ने वो तुसीं अपलोड भी हुई हैं, उन्होंने तुसीं देख सकते हो कि भाई साडी उत्थे बैठी टीम भी पूरा मेहनत कर रही है ताकि लेटेस्ट जिहड़ा है वो पहुंचाया जा सके। पर पहला असीं जगत गुरु नानक साहब तुसीं भाई गुरदास जी दे फरमान तो शुरू किया कि ज़ाहिर पीर जगत गुरु बाबा
ਹੁਣ ਇਹਦੇ ਦੇ ਜੇ ਤੁਸੀਂ ਕੱਲੇ ਲਫ਼ਜ਼ ਨੂੰ ਦੇਖੋ, ਕਿਉਂਕਿ ਗੁਰੂ ਨਾਨਕ ਸਾਹਿਬ ਦਾ, ਜਿਨ੍ਹਾਂ ਨੂੰ ਸਾਡੇ ਲਹਿੰਦੇ ਪੰਜਾਬ ਦੇ ਪਾਕਿਸਤਾਨੀ ਵੀਰ ਬਾਬਾ ਗੁਰੂ ਨਾਨਕ ਕਹਿੰਦੇ ਨੇ, ਸਾਡੇ ਬਾਬਾ ਸ਼ਬਦ ਵੀ ਹੈ। ਜਦੋਂ ਹੁਣ ਭਾਈ ਗੁਰਦਾਸ ਜੀ ਜ਼ਾਹਰ ਪੀਰ ਜਗਤ ਗੁਰੂ ਬਾਬਾ ਕਹਿੰਦੇ ਨੇ ਤੇ ਉਹ ਬਾਬਾ ਹੀ ਕਹਿ ਕੇ ਸੰਬੋਧਨ ਕਰ ਰਹੇ ਨੇ। ਪਰਸ਼ੀਅਨ ਦਾ ਇਹ ਲਫ਼ਜ਼ ਜਿਹੜਾ ਬਹੁਤ ਸਿਆਣੇ ਦਾਨੇ ਇਨਸਾਨ ਲਈ ਇਸਤੇਮਾਲ ਹੁੰਦਾ, ਪਰ ਇੱਥੇ ਜਦੋਂ ਅਸੀਂ ਇਹ ਲਫ਼ਜ਼ ਅਸੀਂ ਕੱਲ ਵੀ ਇਹ ਕਿਹਾ ਸੀ ਕਿ ਜਦੋਂ ਅਸੀਂ ਉਸ ਖਿੱਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਦੇਖਦੇ ਤੇ ਫਿਰ ਸਾਨੂੰ 5.5 ਸਦੀਆਂ ਪਹਿਲਾਂ ਪਿੱਛੇ ਮੁੜ ਕੇ ਜਾਣਾ ਪਏਗਾ, ਦੇਖਣਾ ਪਏਗਾ ਕਿ ਸਿਆਸੀ ਹਾਲਾਤ ਕੀ ਨੇ, ਸੁਸਾਇਟੀ ਜਿਹਦੇ ਲਈ ਮਾਸ਼ਰਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸਾਡੇ ਲਹਿੰਦੇ ਪੰਜਾਬ ਵੱਲੋਂ ਦੇ ਭਰਾਵਾਂ ਵੱਲੋਂ, ਕਿ ਮਾਸ਼ਰੇ ਦੇ ਵਿੱਚ ਕਿਸ ਕਿਸਮ ਦੀ ਖਿੱਚੋਤਾਣ ਹੈ। ਮਜ਼ਹਬੀ ਤੌਰ ਦੇ ਉੱਤੇ ਜਿਹੜੇ ਦੋਨੋਂ ਪਾਸੇ ਹੀ ਮਜ਼ਹਬਾਂ ਦੇ ਇੰਟਰਪ੍ਰੇਟਰ ਨੇ, ਇੱਕ ਪਾਸੇ ਬ੍ਰਾਹਮਣ, ਦੂਸਰੇ ਪਾਸੇ ਕਾਜ਼ੀ, ਮੁੱਲਾ, ਉਹਨਾਂ ਦਾ ਆਪਣਾ ਕਿਰਦਾਰ ਕੀ ਹੈ ਔਰ ਉਹ ਆਮ ਆਵਾਮ ਦੇ ਨਾਲ, ਆਮ ਲੋਕਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰ ਰਹੇ ਨੇ, ਤੇ ਐਸਾ ਕੀ ਹੈ ਗੁਰੂ ਨਾਨਕ ਸਾਹਿਬ ਨੇ ਐਸਾ ਕੀ ਦਿੱਤਾ ਆ ਕੇ ਜਿਸ ਨੇ ਇਸ ਖਿੱਤੇ ਦੇ ਨਾ ਸਿਰਫ ਸੋਚ ਢੰਗ ਨੂੰ ਬਦਲਿਆ, ਉੱਥੇ ਸਿੱਖ ਜਿਹਦਾ ਮਤਲਬ ਹੀ ਸੱਚ ਦਾ ਢੁੰਡਾਊ ਹੈ। ਇਸ ਗੱਲ ਦਾ ਧਿਆਨ ਰਹੇ ਕਿ ਇਹ ਲਫ਼ਜ਼ ਦੋਨੋਂ ਹੀ ਸਿੱਖ ਤੇ ਸਿੰਘ, ਇਹ ਪਾਲੀ ਡਾਇਲੈਕਟ, ਜਿਹੜਾ ਡਾਇਲੈਕਟ ਉਹ ਹੁੰਦਾ ਹੈ ਕਿ ਜਿਹਦੇ ਨਾਲ ਤੁਸੀਂ ਬੋਲਦੇ ਹੋ। ਕਈ ਵਾਰ ਬਹੁਤ ਸਾਰੇ ਡਾਇਲੈਕਟ ਨੇ ਜਿਨ੍ਹਾਂ ਦੀ ਸਕ੍ਰਿਪਟ ਨਹੀਂ ਹੈ, ਸਕ੍ਰਿਪਟ ਲਿਪੀ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਲਿਖਿਆ ਜਾਂਦਾ ਹੈ। ਸੋ ਪਾਲੀ ਇੱਕ ਡਾਇਲੈਕਟ ਵੀ ਸੀ ਜਿਸ ਦੇ ਵਿੱਚ ਜਦੋਂ ਬੁੱਧ ਆਏ ਉਸ ਧਰਤੀ ਦੇ ਉੱਤੇ ਲਗਭਗ 2500 ਸਾਲ ਪਹਿਲਾਂ, ਤੇ ਬੁੱਧ ਨੇ ਜਿਸ ਜ਼ਬਾਨ ਦੇ ਵਿੱਚ ਆਪਣਾ ਉਪਦੇਸ਼ ਦਿੱਤਾ ਉਹ ਪਾਲੀ ਡਾਇਲੈਕਟ ਸੀ। ਔਰ ਬਹੁਤ ਸਾਰੇ ਪਾਲੀ ਦੇ ਅਲਫਾਜ਼ ਇੱਕ ਪ੍ਰਾਕ੍ਰਿਤ, ਕਿਉਂਕਿ ਇਸ ਪੀਰੀਅਡ 'ਚ ਬਹੁਤ ਵਾਰੀ ਜਿਹੜੇ ਲੋਕ ਸਿਰਫ ਸਿੱਧੀ ਛਾਲ ਮਾਰਨੀ ਚਾਹੁੰਦੇ ਨੇ, ਹਰ ਚੀਜ਼ ਸੰਸਕ੍ਰਿਤ ਦੇ ਨਾਲ ਜੋੜ ਦਿੰਦੇ ਨੇ ਕਿ ਜੀ ਸੰਸਕ੍ਰਿਤ ਲੈਂਗੁਏਜ, ਉਹਨਾਂ ਨੂੰ ਲੱਗਦਾ ਵੀ ਸਾਰੀਆਂ ਲੋਕਲ ਜ਼ਬਾਨਾਂ ਸੰਸਕ੍ਰਿਤ 'ਚੋਂ ਨਿਕਲੀਆਂ ਨੇ, ਔਰ ਇਹ ਨਹੀਂ ਹੈ। ਪ੍ਰਾਕ੍ਰਿਤ ਵੀ ਇੱਕ ਲੈਂਗੁਏਜ ਸੀ, ਡਾਇਲੈਕਟ ਸੀ। ਸੰਸਕ੍ਰਿਤ ਆਪਣੇ ਆਪ ਦੇ ਵਿੱਚ, ਕਿਉਂਕਿ ਵੇਦਾਂ ਦੇ ਵਿੱਚ ਵੇਦ ਸੰਸਕ੍ਰਿਤ 'ਚ ਲਿਖੇ ਹੋਏ ਨੇ, ਸੋ ਸੰਸਕ੍ਰਿਤ ਬ੍ਰਾਹਮਣ ਦੀ ਜ਼ਬਾਨ ਬਣ ਗਿਆ ਸੀ, ਕਿਉਂਕਿ ਵਿਦਿਆ ਲੈਣ ਤੇ ਦੇਣ ਦਾ ਹੱਕ ਸਿਰਫ ਬ੍ਰਾਹਮਣ ਨੇ ਆਪਣੇ ਕੋਲ ਰੱਖਿਆ। ਇਸ ਲਈ ਸੰਸਕ੍ਰਿਤ, ਜਿਵੇਂ ਬਾਹਰਲੇ ਵੈਸਟ ਦੇ ਵਿੱਚ ਅਸੀਂ ਦੇਖਦੇ ਹਾਂ ਵਕਤ ਪਾ ਕੇ ਜਿਹੜੀ ਲੈਟਿਨ ਲੈਂਗੁਏਜ ਹੈ, ਜਿਹਨੂੰ ਲਾਤੀਨੀ ਜ਼ਬਾਨ ਕਹਿੰਦੇ ਨੇ, ਉਹ ਸਿਰਫ ਚਰਚ ਦੀ ਜ਼ਬਾਨ ਬਣ ਗਈ। ਹੁਣ ਜਿਹੜੀ ਹੈ ਉਹੀ ਉਹਨਾਂ ਦੇ ਕੁਝ ਲਿਮਿਟਡ ਜੇ ਚਰਚਿਜ਼ ਨੇ ਜਿਹੜੇ ਲੈਟਿਨ ਦੇ ਵਿੱਚ ਮਾਸ ਦਿੰਦੇ ਨੇ ਜਾਂ ਆਪਣਾ ਸਰਮਨ ਦਿੰਦੇ ਨੇ, ਉਪਦੇਸ਼ ਦਿੰਦੇ ਨੇ। ਇਸੇ ਤਰ੍ਹਾਂ ਸੰਸਕ੍ਰਿਤ ਸਿਮਟ ਕੇ ਬ੍ਰਾਹਮਣ ਦੇ ਕੋਲ ਹੀ ਰਹਿ ਗਈ, ਕਿਉਂਕਿ ਬ੍ਰਾਹਮਣ ਨੇ ਬਾਕੀਆਂ ਦੇ ਤਾਂ ਇੱਥੋਂ ਤੱਕ ਮਨੂ ਸਮ੍ਰਿਤੀ ਦੇ ਥੱਲੇ ਇਹ ਜਿਹੜਾ ਉਹਨੇ ਲੌਬ ਹਿੰਦੂ ਬਣਾ ਦਿੱਤਾ ਕਿ ਜੇ ਕੋਈ ਸ਼ੂਦਰ ਵੇਦ ਮੰਤਰ ਸੁਣ ਲੇ ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ, ਤੇ ਜੇ ਕੋਈ ਸੁਣਾ ਕੇ ਵੇਦ ਮੰਤਰ ਦਾ ਉਚਾਰਨ ਕਰੇ ਜਾਂ ਉਹਨੂੰ ਪ੍ਰੋਨਾਉਂਸ ਕਰੇ ਤਾਂ ਫਿਰ ਉਹਦੀ ਜੀਭ ਕੱਟ ਦਿਓ। ਸੋ ਇਹਦਾ ਇਹ ਹੈ ਕਿ ਸੰਸਕ੍ਰਿਤ ਤਾਂ ਬ੍ਰਾਹਮਣ ਤੱਕ ਰਹੀ, ਆਮ ਆਵਾਮ ਜਿਹਨੂੰ ਹਨੇਰੇ ਦੇ ਵਿੱਚ ਰੱਖਿਆ ਗਿਆ ਸੀ ਕਿਉਂਕਿ ਬ੍ਰਾਹਮਣ ਹੀ ਲੀਡ ਕਰਦਾ ਸੀ। ਸੋ ਉਹ ਜਿਹੜੀਆਂ ਉਸ ਖਿੱਤੇ ਦੇ ਵਿੱਚ ਅੱਡ-ਅੱਡ ਡਾਇਲੈਕਟ ਡਿਵੈਲਪ ਹੋਏ, ਉਹਨਾਂ ਦੇ ਵਿੱਚ ਪ੍ਰਾਕ੍ਰਿਤ ਸੀ, ਉਸ ਦੇ ਵਿੱਚ ਪਾਲੀ ਸੀ, ਉਸ ਜਿਹਦੀ ਇੱਕ ਸਕ੍ਰਿਪਟ ਵੀ ਸੀ, ਔਰ ਸਕ੍ਰਿਪਟ ਚੋਂ ਜੇ ਅੱਜ ਵੀ, ਹੁਣ ਤਾਂ ਉਹ ਜ਼ਬਾਨ ਖਤਮ ਹੋ ਗਈ, ਜਿਹੜਾ ਬਾਣੀ ਹੈ ਉਹ ਜਿਸ ਦੇ ਵਿੱਚ ਸਾਰਾ ਹਿਸਾਬ ਕਿਤਾਬ ਲਿਖਦਾ ਸੀ ਉਹਨੂੰ ਲੰਡੇ ਕਹਿੰਦੇ ਸੀ। ਲੰਡੇ ਉਹਦੀ ਲਿਖਤ ਸੀ, ਔਰ ਲੰਡੇ ਦੇ ਤੁਸੀਂ ਬਹੁਤ ਸਾਰੇ ਲਫ਼ਜ਼ ਦੇਖੋਗੇ ਤੇ ਤੁਹਾਨੂੰ ਕਈ ਵਾਰ ਇਹ ਨਜ਼ਰ ਆਏਗਾ ਕਿ ਭਾਈ ਇਹ ਕਿਵੇਂ ਇਹ ਸਾਡੀ ਗੁਰਮੁਖੀ ਸਕ੍ਰਿਪਟ ਦੇ ਨੇੜੇ ਵੀ ਹੈ ਕੁਝ ਲਫ਼ਜ਼ ਉਹਨਾਂ ਦੇ। ਜੇ ਤੁਸੀਂ ਈਵਨ ਪ੍ਰਾਕ੍ਰਿਤ ਵੱਲ ਦੇਖੋਗੇ ਤੇ ਤੁਹਾਨੂੰ ਉਹ ਨਜ਼ਰ ਆਏਗਾ। ਸੋ ਜਿਹੜਾ ਬੁੱਧ ਨੇ ਜਿਹਦੇ ਵਿੱਚ ਆਪਣਾ ਉਪਦੇਸ਼ ਦਿੱਤਾ, ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਬੁੱਧ ਦੀਆਂ ਟੀਚਿੰਗਸ ਵਾਲਿਆਂ ਨੂੰ ਮਹਾਯਾਨਾ, ਲਘੂਯਾਨਾ, ਹੀਨਾਯਾਨਾ ਉਹਨਾਂ ਦੇ ਵਿੱਚ ਟਰਾਂਸਲੇਟ ਕਰਕੇ ਬ੍ਰਾਹਮਣਾਂ ਨੇ ਉਹਦਾ ਸੰਸਕ੍ਰਿਤ ਕੁਛ ਦਾ ਕੁਛ ਬਣਾ ਦਿੱਤਾ। ਲੇਕਿਨ ਜਿਹੜੇ ਮਹਾਨ ਸਿੱਖ ਫਿਲਾਸਫਰ 20ਵੀਂ ਸਦੀ ਦੇ ਸਰਦਾਰ ਕਪੂਰ ਸਿੰਘ ਹੋਏ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਸਿੱਖ ਤੇ ਸਿੰਘ ਇਹ ਦੋਵੇਂ ਹੀ ਲਫ਼ਜ਼ ਜਿਹੜੇ ਨੇ ਪਾਲੀ ਜ਼ਬਾਨ ਦੇ ਨੇ। ਸਿੱਖ ਦਾ ਮਤਲਬ ਹੈ ਤੁਰਿਆ ਹੋਇਆ ਔਰ ਸਿੰਘ ਦਾ ਮਤਲਬ ਹੈ ਪੁੱਗਿਆ ਹੋਇਆ, ਔਰ ਇਹਦਾ ਜ਼ਰੂਰ ਬੁੱਧ ਦੇ ਥਾਟ ਨਾਲ ਸੰਬੰਧ ਹੈ, ਕਿਉਂਕਿ ਜੇ ਸਿੰਘ ਬੇਸ਼ੱਕ ਸ਼ੇਰ ਦੇ ਰੂਪ 'ਚ ਹੈ, ਔਰ ਇਹੀ ਕਾਰਨ ਹੈ ਕਿ ਸ੍ਰੀਲੰਕਾ ਜਿਹੜੀ ਕਿ ਬੁੱਧਿਸਟ ਕੰਟਰੀ ਹੈ, ਜੇ ਤੁਸੀਂ ਉਹਨਾਂ ਦਾ ਝੰਡਾ ਦੇਖੋਗੇ ਤੇ ਉਸ ਦੇ ਵਿੱਚ ਸ਼ੇਰ ਦਾ ਐਂਬਲਮ ਹੈ, ਉਹਨਾਂ ਦੇ ਐਂਬਲਮ ਸ਼ੇਰ ਹੈ।
ਸੋ ਲੇਕਿਨ ਇਧਰਲੇ ਸੰਸਕ੍ਰਿਤ ਵਾਲੇ ਇਸ ਨੂੰ ਪਤੰਜਲੀ ਦਾ ਸ਼ਿਸ਼ ਲਫ਼ਜ਼ ਦੇ ਨਾਲ ਜੋੜਦੇ ਨੇ ਕਿ ਸ਼ਿਸ਼ ਚੋਂ ਸਿੱਖ, ਸ਼ਿਸ਼ਾ ਦਾ ਮਤਲਬ ਹੈ ਡਿਸਾਈਪਲ, ਇਹ ਪਿਊਪਲ, ਲਰਨਿੰਗ ਕਰਨ ਵਾਲਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਸਿੱਖ ਲਫ਼ਜ਼ ਜਦੋਂ ਗੁਰੂ ਨਾਨਕ ਸਾਹਿਬ ਨੇ ਐਡਰੈਸ ਕੀਤਾ ਸੀ ਉਹਨਾਂ ਦੇ ਫਾਲੋਅਰਸ ਦੇ ਲਈ ਕਰਦੇ ਹਾਂ, ਤੇ ਗੁਰੂ ਤੇ ਸਿੱਖ ਇਹ ਦੋ ਲਫ਼ਜ਼ ਨੇ। ਗੁਰੂ ਲਫ਼ਜ਼ ਦਾ origin ਜ਼ਰੂਰ ਸੰਸਕ੍ਰਿਤ ਜ਼ਬਾਨ ਦਾ ਹੈ, ਔਰ ਗੁਰੂ ਦਾ ਇਹ ਇੱਕ ਸੰਸਕ੍ਰਿਤ ਦੀ ਜਦੋਂ ਧਾਤੂ ਲਫ਼ਜ਼ ਇਸਤੇਮਾਲ ਹੁੰਦਾ ਹੈ, ਇਹ ਗ੍ਰੀ ਧਾਤੂ ਹੈ ਸੰਸਕ੍ਰਿਤ ਦੀ, ਜਿਸ ਚੋਂ ਗੁਰੂ ਆਇਆ ਹੈ। ਤੇ ਗ੍ਰੀ ਦਾ ਮਤਲਬ ਹੈ ਹਨੇਰੇ ਨੂੰ ਖਾ ਜਾਣ ਵਾਲਾ, ਡਿਸਪੈਲਰ ਆਫ ਦਾ ਡਾਰਕਨੈਸ ਅੰਗਰੇਜ਼ੀ ਚ ਅਸੀਂ ਕਵਾਂਗੇ। ਤੇ ਜੇ ਮਾਡਰਨ ਯੈਂਕੀ ਅੰਗਰੇਜ਼ੀ ਕਹਿਣੀ ਹੋਏ ਤਾਂ ਫਿਰ ਉਹ ਹੋਏਗਾ ਕਿ ਡਾਰਕਨੈਸ ਬਸਟਰ, ਕਿ ਵੀ ਜਿਹੜੇ ਹਨੇਰੇ ਨੂੰ ਖਤਮ ਕਰੇ, ਚਾਨਣ ਦਾ ਮੁਨਾਰਾ, ਕਿਉਂਕਿ ਚਾਨਣ ਜਿਹੜਾ ਰੋਸ਼ਨੀ, ਨੂਰ। ਸੋ ਗੁਰੂ ਲਾਈਟ ਹਾਊਸ ਹੈ, ਇਸ ਲਈ ਗੁਰੂਦੁਆਰਾ ਦਾ ਮਤਲਬ ਵੀ ਇਹੀ ਹੈ ਕਿ ਹਾਊਸ ਆਫ ਲਾਈਟ ਵੀ ਹੈ, ਤੇ ਉਸ ਰੋਸ਼ਨੀ ਰਾਹੀਂ ਸਾਡੇ ਅੰਦਰ ਜਿਹੜੀ ਡਾਰਕਨੈਸ ਹੈ, ਅਗਿਆਨਤਾ ਹੈ ਸਾਡੇ ਅੰਦਰ ਜਿਹੜੀ, ਔਰ ਬੜਾ ਖੂਬਸੂਰਤ ਲਫ਼ਜ਼ ਹੈ ਸਟੂਡੈਂਟ ਦੇ ਲਈ ਜਾਂ ਵਿਦਿਆਰਥੀ ਲਈ ਜਾਂ ਸੀਕਰ ਆਫ ਦਾ ਟਰੂਥ ਲਈ, ਤਾਲਿਬੇ ਇਲਮ, ਬਿਲਕੁਲ, ਕਿ ਜਿਹਦੇ ਅੰਦਰ ਇਲਮ ਦੀ ਤਲਬ ਹੈ। ਬਿਲਕੁਲ, ਕਿਉਂਕਿ ਜਦੋਂ ਤੱਕ ਤੁਹਾਡੇ ਅੰਦਰ ਥਰਸਟ ਨਹੀਂ ਹੈ, ਪਿਆਸ ਨਹੀਂ ਹੈ, ਤੁਸੀਂ ਇਸੇ ਤਰ੍ਹਾਂ ਗਿਆਨ ਦੀ ਵੀ ਇੱਕ ਪਿਆਸ ਲੱਗਦੀ ਹੈ, ਔਰ ਜਦੋਂ ਤੁਹਾਡੇ ਅੰਦਰ ਉਹ ਪਿਆਸ ਹੁੰਦੀ ਹੈ ਉਹ ਪਿਆਸ ਬੁਝਦੀ ਨਹੀਂ, ਔਰ ਤੁਸੀਂ ਜਿੰਨਾ ਵੀ ਹਾਸਲ ਕਰਦੇ ਹੋ ਤੁਸੀਂ ਉਸ ਤੋਂ ਅੱਗੇ ਵਧਦੇ ਚਲੇ ਜਾਂਦੇ ਹੋ। ਇਸੇ ਲਈ ਸਾਰੀ ਜ਼ਿੰਦਗੀ ਤੁਸੀਂ ਕਿਸੇ ਫੀਲਡ ਦੇ ਵਿੱਚ, ਲਰਨਿੰਗ ਦੇ ਵਿੱਚ ਗੁਜ਼ਾਰੋ। ਜਿਵੇਂ ਅਕਸਰ ਨਿਊਟਨ ਦੇ ਹਵਾਲੇ ਨਾਲ ਇਹ ਕੋਟ ਕੀਤਾ ਜਾਂਦਾ ਹੈ ਕਿ ਜ਼ਿੰਦਗੀ ਦੇ ਅਖੀਰ 'ਚ ਉਹਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਇੰਨੀ ਵੱਡੀ ਗਿਫਟ ਦਿੱਤੀ ਹੈ ਸਾਇੰਸ ਦੀ ਦੁਨੀਆ ਨੂੰ, ਇੰਨੇ ਨਵਾਂ ਕੁਝ ਦਿੱਤਾ ਹੈ, ਤਾਂ ਉਹਨੇ ਕਿਹਾ ਵੀ ਨਹੀਂ, ਮੈਂ ਤਾਂ ਸਮੁੰਦਰ ਦੇ ਕੰਢੇ ਪਈ ਜਿਹੜੀ ਰੇਤ ਹੈ ਉਸ ਦੇ ਨਾਲ ਹੀ ਖੇਲ ਰਿਹਾ, ਕਿ ਓਸ਼ਨ ਆਫ ਨੌਲੇਜ, ਗਿਆਨ ਦਾ ਸਮੁੰਦਰ ਜਿਹਨੂੰ ਅਸੀਂ ਕਹਿੰਦੇ ਹਾਂ, ਪੰਜਾਬੀ 'ਚ ਅਸੀਂ ਸਮੁੰਦਰ ਇੱਧਰ ਇਸਤੇਮਾਲ, ਇਹਦਾ ਲਫ਼ਜ਼ ਵੀ ਸਮੁੰਦਰ ਕਰਕੇ ਉਰਦੂ 'ਚ ਕਿਹਾ ਜਾਂਦਾ, ਕਿ ਮੈਂ ਤਾਂ ਉਸ ਗਿਆਨ ਦੇ ਸਮੁੰਦਰ ਦੇ ਕੰਢੇ ਪਈ ਰੇਤ ਦੇ ਨਾਲ ਖੇਲ ਰਿਹਾ। ਸੋ ਇੱਥੇ ਵੀ ਜਿਹੜਾ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ, ਸਿੱਖ ਤਾਲਿਬੇ ਇਲਮ ਹੈ, ਤੁਰਿਆ ਹੋਇਆ, ਤੇ ਗੁਰੂ ਨਾਨਕ ਸਾਹਿਬ ਦੇ ਨਾਲ ਇਹ ਜਿਹੜਾ ਉਸ ਗਿਆਨ ਦਾ, ਉਸ ਨੂਰ ਦਾ, ਉਸ ਪ੍ਰਕਾਸ਼ ਦਾ, ਜਦੋਂ ਅਸੀਂ ਪ੍ਰਕਾਸ਼ ਦਿਵਸ ਵੀ ਕਹਿੰਦੇ ਹਾਂ, ਤੁਸੀਂ ਇਸਤੇਮਾਲ ਕੀਤਾ 552ਵਾਂ ਪ੍ਰਕਾਸ਼ ਦਿਵਸ, ਪ੍ਰਕਾਸ਼ ਪੁਰਬ ਜਾਂ ਦਿਵਸ, ਪ੍ਰਕਾਸ਼ ਨੂਰ ਨੂੰ ਕਹਿੰਦੇ ਨੇ, ਰੋਸ਼ਨੀ ਨੂੰ ਕਹਿੰਦੇ ਨੇ। ਔਰ ਇਹ ਰੋਸ਼ਨੀ ਕੋਈ ਇਹ ਇੱਕ ਤਾਂ ਮਾਦੀ ਰੋਸ਼ਨੀ ਹੈ, ਅਸੀਂ ਰੋਸ਼ਨੀਆਂ 'ਚ ਬੈਠੇ ਹਾਂ ਅੱਜ ਕੱਲ, ਉਹੀ ਝਾੜ ਫਨੂਸ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਅਜੇ ਇਲੈਕਟ੍ਰਿਸਿਟੀ ਨਹੀਂ ਵੀ ਨਿਕਲੀ ਸੀ, ਤੇ ਉਹ ਝਾੜ ਫਨੂਸ ਕੰਧਾਂ ਤੇ ਟੰਗੇ ਹੁੰਦੇ ਸੀ, ਲੋਹੇ ਉਹਦੇ ਸ਼ੀਸ਼ੇ ਦੇ ਪਿਆਲਿਆਂ ਦੇ ਵਿੱਚ ਰੋਸ਼ਨੀ ਜਗ ਰਹੀ ਹੈ, ਉਸ ਦੇ ਵਿੱਚ ਇਸਤੇਮਾਲ ਹੋ ਰਿਹਾ ਹੈ, ਘਿਓ ਇਸਤੇਮਾਲ ਹੁੰਦਾ ਹੈ, ਕੋਈ ਹੋਰ ਇਸਤੇਮਾਲ ਹੁੰਦਾ ਹੈ। ਲੇਕਿਨ ਇਹ ਅੰਦਰ ਦਾ ਗਿਆਨ ਹੈ ਜਿਸ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਭਾਈ ਇਹ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਕਿ ਜਦੋਂ ਰੂਹ ਰੱਬ ਦੇ ਨਾਲ ਮਿਲਦੀ ਹੈ, ਵਿਆਹ ਹੋਆ, ਵਿਆਹ ਦਾ ਮਤਲਬ ਮੇਲ ਹੈ, ਮਿਲਣਾ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਕਿ ਇਹ ਗੁਰੂ ਦੇ ਰਸਤੇ ਤੇ ਤੁਰਿਆ ਇਨਸਾਨ, ਰੱਬ ਦੇ ਰਸਤੇ ਤੇ ਤੁਰਿਆ ਇਨਸਾਨ, ਉਹਨੂੰ ਜਦੋਂ ਰੱਬ ਮਿਲਦਾ ਤੇ ਫਿਰ ਅਗਿਆਨ ਅੰਧੇਰਾ ਕੱਟਿਆ, ਅਗਿਆਨ ਇਗਨੋਰੈਂਸ ਦਾ ਹਨੇਰਾ ਖਤਮ ਹੋ ਜਾਂਦਾ ਹੈ, ਗੁਰ ਗਿਆਨ ਪ੍ਰਚੰਡ ਬੁਲਾਇਆ। ਇੰਨੀ ਜਿਹੜੀ ਇੰਟੈਂਸਿਟੀ ਦੇ ਨਾਲ ਉਹ ਨੂਰ ਤੁਹਾਡੇ ਅੰਦਰ ਆ ਜਾਂਦਾ ਹੈ ਕਿ ਉਹ ਹਨੇਰੇ ਨੂੰ ਕੱਟ ਕੇ ਸੁੱਟ ਦਿੰਦਾ ਹੈ। ਔਰ ਇਹੀ ਟ੍ਰਿਬਿਊਟ ਉਹੀ ਭਾਈ ਗੁਰਦਾਸ ਜਿਹੜੇ ਜ਼ਾਹਰ ਪੀਰ ਜਗਤ ਗੁਰ ਬਾਬਾ ਕਹਿੰਦੇ ਨੇ, ਉਹ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਕਰਦੇ ਨੇ ਤੇ ਬੜੀ ਖੂਬਸੂਰਤ ਭਾਈ ਗੁਰਦਾਸ ਜੀ ਦੀ ਵਾਰ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰ ਮੁਖ ਕਲ ਵਿੱਚ ਪ੍ਰਗਟ ਹੋਆ,
ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਹੁਣ ਉਹਨਾਂ ਨੇ ਜਿਹੜੇ ਅਲੰਕਾਰ ਇਸਤੇਮਾਲ ਕੀਤੇ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਇਸ ਧਰਤੀ ਦੇ ਉੱਤੇ ਕਿਵੇਂ ਉਸ ਧਰਤੀ ਦੇ ਖਮੀਰ ਨੂੰ ਬਦਲਦੀ ਹੈ, ਉਹ ਕਹਿੰਦੇ ਨੇ ਕਿ ਜਿਵੇਂ ਜਦੋਂ ਸੂਰਜ ਨਿਕਲਦਾ ਹੈ ਤੇ ਹਨੇਰਾ ਦੂਰ ਹੋ ਜਾਂਦਾ ਹੈ, ਤਾਰੇ ਵੀ ਛੁਪ ਜਾਂਦੇ ਨੇ। ਬਿਲਕੁਲ। ਔਰ ਇਸੇ ਤਰ੍ਹਾਂ ਗੁਰੂ ਨਾਨਕ ਦੀ ਆਮਦ ਦੇ ਨਾਲ ਧੁੰਦ ਮਿਟ ਗਈ ਤੇ ਚਾਰ ਚੁਫੇਰੇ ਚਾਨਣ ਹੈ। ਔਰ ਇਵੇਂ ਹੀ ਹੈ ਗੁਰੂ ਨਾਨਕ ਸਾਹਿਬ ਦੀ ਸ਼ੇਰਨਾਦ, ਇਵੇਂ ਹੀ ਹੈ ਜਿਵੇਂ ਸਿੰਘ ਬੁੱਕੇ ਮਿਰਗਾਵਲੀ, ਜਦੋਂ ਸ਼ੇਰ ਜੰਗਲ ਦੇ ਵਿੱਚ ਦਹਾੜਦਾ ਹੈ, ਸ਼ੇਰ ਦੀ ਭਬਕਾਰ ਆਂਦੀ ਹੈ ਤੇ ਮਿਰਗ ਹਿਰਨਾਂ ਨੂੰ ਕਹਿੰਦੇ ਨੇ ਮਿਰਗਾਵਲੀ ਭੰਨੀ ਜਾਏ। ਹਿਰਨ ਜਿਹੜੇ ਨੇ ਉਹਨਾਂ ਦੀਆਂ ਡਾਰਾਂ ਦੇ ਡਾਰਾਂ ਭੱਜ ਜਾਂਦੀਆਂ ਨੇ। ਸ਼ੇਰ ਭਾਵੇਂ ਅੱਧਾ ਮੀਲ ਦੂਰ ਹੋਏ ਦੀ ਭਬਕਾਰ ਸੁਣ ਕੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਬਿਲਕੁਲ ਪੇਸ਼ੈਂਸ ਨਹੀਂ ਕਰਦੇ। ਵੀ ਇਵੇਂ ਹੀ ਹੋਇਆ ਕਿ ਜਿੱਥੇ ਜਿੱਥੇ ਗੁਰੂ ਨਾਨਕ ਗਏ ਉੱਥੇ ਉੱਥੇ ਪੂਜਾ ਆਸਣ ਥਾਪਣ ਸੋਆ, ਉਹ ਸਿੱਧ ਹੋਣ, ਜੋਗੀ ਹੋਣ, ਬੜੇ ਬੜੇ ਆਪਣੇ ਆਪ ਨੂੰ ਬ੍ਰਹਮਚਾਰੀ, ਤਪੀਸਰ। ਔਰ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਵਿੱਚ 50,000 ਤੋਂ ਜ਼ਿਆਦਾ ਮੀਲ ਦਾ ਸਫ਼ਰ, ਲਗਭਗ 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 30 ਸਾਲ ਦੀ ਉਮਰ ਚ 1499 ਦੇ ਵਿੱਚ ਉਹ ਆਪਣੀ ਪਹਿਲੀ ਉਦਾਸੀ ਦੇ ਉੱਤੇ ਆਪਣੀ ਪਤਨੀ, ਜਿਨ੍ਹਾਂ ਨੂੰ ਅਸੀਂ ਗੁਰੂ ਕੇ ਮਹਿਲ ਕਹਿੰਦੇ ਹਾਂ, ਉਹਨਾਂ ਦੇ ਘਰੋਂ ਮਾਤਾ ਸੁਲੱਖਣੀ ਜੀ, ਉਹਨਾਂ ਦੇ 2 ਬੇਟੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਜਿਹੜੇ ਛੋਟੇ ਛੋਟੇ 5 ਸਾਲ 3 ਸਾਲ ਦੇ ਨੇ, ਉਹਨਾਂ ਨੂੰ ਸੁਲਤਾਨਪੁਰ ਲੋਧੀ ਆਪਣੀ ਭੈਣ ਦੇ ਹਵਾਲੇ ਕਰਕੇ, ਕਿਉਂਕਿ ਉਹਨਾਂ ਦੀ ਭੈਣ ਨਾਨਕੀ ਸੁਲਤਾਨਪੁਰ ਲੋਧੀ ਵਿਆਹੇ ਹੋਏ ਸੀ। ਲਗਭਗ 10 ਵਰੇ ਤੋਂ ਜ਼ਿਆਦਾ ਦਾ ਵਕਤ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਗੁਜ਼ਾਰਿਆ। ਲਗਭਗ ਜ਼ਿੰਦਗੀ ਦੇ ਪਹਿਲੇ 18 ਸਾਲ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਜ਼ਾਰੇ। ਔਰ ਫਿਰ 30 ਵਰੇ ਜਿਹੜੇ ਨੇ ਉਹ ਚਾਰ ਚਫੇਰੇ ਦੇਸ਼ ਦਸਾਂਤਰਾਂ ਦੇ ਅੰਦਰ ਉਹਨਾਂ ਨੇ ਰਟਨ ਕੀਤਾ ਤੇ ਅਖੀਰਲੇ ਜ਼ਿੰਦਗੀ ਦੇ 18 ਵਰੇ ਜਿੱਥੇ ਅੱਜ ਉਹ ਆਰਾਮ ਫਰਮਾ ਰਹੇ ਨੇ, ਉਹਨਾਂ ਦੀ ਸਮਾਧੀ ਵੀ ਔਰ ਉਹਨਾਂ ਦਾ ਮਜ਼ਾਰ ਵੀ ਉਸ ਥਾਂ ਦੇ ਉੱਤੇ ਮੌਜੂਦ ਹੈ, ਜਿਹਨੂੰ ਲਗਭਗ 75 ਸਾਲ ਬਾਅਦ ਜਦੋਂ ਅਸੀਂ ਕਰਤਾਰਪੁਰ ਦੇ ਲਾਂਘੇ ਦੀ ਮਿਰਾਕਲ ਕਹਿੰਦੇ ਹਾਂ, ਦੁਬਾਰਾ ਖੋਲ੍ਹਣਾ, ਇਹ ਦੂਜੀ ਵਾਰੀ ਮਿਰਾਕਲ ਹੈ। ਪਹਿਲੀ ਵਾਰ ਜਦੋਂ 9 ਨਵੰਬਰ 2019 ਨੂੰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਉਹ ਲਾਂਘਾ ਖੋਲ੍ਹਿਆ, ਉਹ ਪਹਿਲੀ ਮਿਰਾਕਲ ਸੀ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਫਿਰ ਅਖੀਰਲੇ 18 ਵਰੇ ਉਹ ਥਾਂ ਜਿਹੜੀ ਉਹਨਾਂ ਨੇ ਵਸਾਈ, ਉਹਦਾ ਨਾਂ ਕਰਤੇ ਦੇ ਨਾਂ ਤੇ, ਰੱਬ ਦੇ ਨਾਂ ਤੇ ਕਰਤਾਰਪੁਰ ਰੱਖਿਆ। ਉੱਥੇ ਹੀ ਉਹਨਾਂ ਨੇ ਹਲ ਚਲਾਇਆ, ਉੱਥੇ ਹੀ ਉਹਨਾਂ ਨੇ ਅੱਗੋਂ ਸਿੱਖ ਕੌਮ ਨੂੰ ਅਗਵਾਈ ਦੇਣ ਦੇ ਲਈ ਦੂਸਰੇ ਪਾਤਸ਼ਾਹ ਜਿਹੜੇ ਬਣੇ, ਜਿਨ੍ਹਾਂ ਦਾ ਨਾਮ ਭਾਈ ਲਹਿਣਾ ਜੀ ਸੀ, ਗੁਰੂ ਅੰਗਦ ਸਾਹਿਬ, ਉਹਨਾਂ ਨੂੰ ਵੀ ਕਰਤਾਰਪੁਰ ਸਾਹਿਬ ਦੇ ਮੁਕਾਮ ਤੇ ਗੁਰਗੱਦੀ ਦਿੱਤੀ ਗਈ। ਔਰ ਉੱਥੇ ਹੀ ਉਹ ਜੋਤੀ ਜੋਤ ਸਮਾਏ ਜਿੱਥੇ ਉਹਨਾਂ ਦੀ ਅੱਜ ਆਰਾਮਗਾਹ ਹੈ। ਸੋ ਇਹ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਕੀ ਤਬਦੀਲੀ ਲਿਆਂਦੀ, ਐਸਾ ਕੀ ਕਨਫਲਿਕਟ ਸੀ। ਭਾਈ ਗੁਰਦਾਸ ਜੀ ਨੇ ਹੀ ਬੜਾ ਖੂਬਸੂਰਤ ਇੱਕ ਵਾਰ ਦੇ ਵਿੱਚ ਉਸ ਵੇਲੇ ਦੇ ਜਿਹੜੇ ਪ੍ਰੋਮੀਨੈਂਟ ਤਿੰਨੋਂ ਹੀ ਸਕੂਲ ਆਫ ਥਾਟ, ਇੱਕ ਪਾਸੇ ਹਿੰਦੂ ਸਕੂਲ ਆਫ ਥਾਟ ਹੈ ਜਿਹਨੂੰ ਬ੍ਰਾਹਮਣ ਲੀਡ ਕਰ ਰਿਹਾ ਹੈ, ਇੱਕ ਪਾਸੇ ਇਸਲਾਮਿਕ ਸਕੂਲ ਆਫ ਥਾਟ ਹੈ, ਜ਼ਾਹਰ ਹੈ ਕਾਜ਼ੀ ਔਰ ਮੁੱਲਾ ਉਸ ਨੂੰ ਲੀਡ ਕਰ ਰਹੇ ਨੇ, ਇੱਕ ਵੱਡਾ ਮਤ ਜੋਗ ਮਤ, ਜਿਹੜੇ ਜੋਗੀ ਅੱਜ ਵੀ ਖੜਾ ਨਹੀਂ ਛੱਡਦੇ। ਉਹ ਰਾਮਦੇਵ ਕੋਈ ਢਿੱਡ ਹਿਲਾ ਰਿਹਾ ਹੈ, ਕੋਈ ਸ਼੍ਰੀ ਰਵੀ ਸ਼ੰਕਰ ਹੈ, ਕੋਈ ਹੋਰ ਆ ਗਿਆ। ਸੋ ਇਹ ਜੋਗ ਮਤ ਜਿਹੜਾ ਪਤੰਜਲੀ ਦੇ ਨਾਲ ਸ਼ੁਰੂ ਹੁੰਦਾ ਹੈ, ਅਸ਼ਟਾਂਗ ਯੋਗਾ, ਉਹਦੇ ਯੋਗਾ ਦੇ 8 ਅੰਗ, ਔਰ ਉਹਨਾਂ ਨੇ ਜੋਗੀਆਂ ਨੇ ਜਿਨ੍ਹਾਂ ਨੇ ਕੰਸੈਂਟਰੇਸ਼ਨ ਆਫ ਮਾਈਂਡ ਦੇ ਨਾਲ ਥੋੜੀਆਂ ਬਹੁਤ ਐਕਸਟਰਾ, ਜਦੋਂ ਅਸੀਂ ਕਰਾਮਾਤ ਲਫ਼ਜ਼ ਵੀ ਕਹਿੰਦੇ ਹਾਂ, ਆਮ ਤੌਰ ਤੇ ਅਸੀਂ ਹਿਊਮਨ ਬੀਇੰਗ, ਸਾਡੀਆਂ ਲਿਮਿਟੇਸ਼ਨਸ ਨੇ ਦੇਖਣ ਦੀਆਂ, ਸੁਣਨ ਦੀਆਂ, ਸਮਝਣ ਦੀਆਂ, ਕੁਝ ਕਰਨ ਦੀਆਂ, ਤੇ ਜਿਹੜੀ ਗੱਲ ਸਾਡੀ ਇਮੈਜੀਨੇਸ਼ਨ 'ਚ ਤਾਂ ਹੋਏ ਪਰ ਅਸੀਂ ਨਾ ਕਰ ਸਕਦੇ ਹੋਈਏ ਤੇ ਕੋਈ ਹੋਰ ਕਰ ਦੇ, ਉਹਦੇ ਲਈ ਲਫ਼ਜ਼ ਅਸੀਂ ਕਹਿੰਦੇ ਵੀ ਇਹ ਤਾਂ ਕਰਾਮਾਤ ਕਰਕੇ ਦਿਖਾ ਦਿੱਤੀ, ਕਿ ਜਿੱਥੋਂ ਸਾਨੂੰ ਕੋਈ ਹੋਪ ਨਾ ਹੋਏ। ਅੱਜ ਦੇ ਅਸੀਂ ਆਮ ਜ਼ੁਬਾਨ ਦੇ ਵਿੱਚ ਵੀ ਇਹਨੂੰ ਇਸਤੇਮਾਲ ਕਰਦੇ ਹਾਂ ਕਿ ਵੀ ਇਹ ਤਾਂ ਵੱਡੀ ਕਰਾਮਾਤ ਹੋਈ। ਸੋ ਅਸੀਂ ਸਮਝਦੇ ਹਾਂ ਕਿ ਰੂਹਾਨੀ ਦੁਨੀਆ ਦੇ ਵਿੱਚ ਵੀ ਜਿੱਥੇ ਚਾਰ ਚਫੇਰੇ ਕਨਫਲਿਕਟ ਹੈ, ਉੱਥੇ ਜੇ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਇੱਕ ਮੁਸਲਮਾਨ ਰਬਾਬੀ ਬਣ ਕੇ ਨਾਲ ਬੈਠਦੇ ਨੇ, ਔਰ ਉਸ ਸਾਂਝ ਦੀ ਗੱਲ ਦੋਨੋਂ ਸਕੂਲ ਆਫ ਥਾਟਸ ਜਿਹੜੇ ਆਪਸ ਦੇ ਵਿੱਚ ਟਕਰਾ ਰਹੇ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ 4 ਵਰਣ 4 ਮਜ਼ਹਬਾਂ
जग विच हिंदू मुसलमाने लोकां दा हाल की है, खुदी बखीली तकबरी खिच्चोतान करीण तिंगाने गंग बनारस हिंदुआ मक्का काबा मुसलमाने सुन्नत मुसलमान दी तिलक जंजू हिंदू लोबाणे वेद कतेब भुलाए के मोए लालच दुनी शैताने। हुण ये बड़ी खूबसूरत लाइन है। हुण वेद जिहड़े ने वो हिंदू दे लई अगवाई दा साधन सी, रिग शाम यजुर अथर्व ते कतेब। जदों कतेब कहा जांदा है ते फिर वो चारों ही रिलीजियस बुक्स जिन्हां दे विच टोरा टैस्टामेंट ओल्ड टैस्टामेंट जां न्यू टैस्टामेंट बाइबल कुराने मजीद ये शामिल ने। इन्हां नूं बुल्ले शाह ने कहा सी भावें फूल किताबां चारे। हुण चार कतेब ने। जदों कतेब कहा जांदा है ਉਹਦੇ ਚ ओल्ड टैस्टामेंट ज़ोरेब ओल्ड टैस्टामेंट बाइबल कुरान ये चारों ही शामिल ने। हुण ਜਿਹੜੇ ਸੈਮਿਟਿਕ ਰਿਲੀਜਨ ਨੇ ਜੂਡਾਇਜ਼ਮ ਕ੍ਰਿਸਚੀਅਨਿਟੀ ਇਸਲਾਮ ਉਹਨਾਂ ਦੀ ਪ੍ਰੇਰਣਾ ਤਾਂ ਕਿਤਾਬਾਂ ਚੋਂ ਸੀ ਤੇ ਇਧਰ ਜਿਹੜਾ ਹਿੰਦੂ ਥਾਟ ਸੀ ਉਹਦੀ ਇਨਸਪੀਰੇਸ਼ਨ ਵੇਦ ਸੀ। ਪਰ ਭਾਈ ਗੁਰਦਾਸ ਯਾਦ ਦਹਾਨੀ ਕਰਾਉਂਦੇ ਨੇ ਕਿ ਵੀ ਇਹਨਾਂ ਦੇ ਫਾਲੋਅਰਸ ਦੋਨਾਂ ਦੇ ਹੀ वेदां दे भी किताबां दे भी वेद कतेब भुलाए के ये जड़ा उन्हां दा असली रस्ता है वेदां जां किताबां ने दस्सिया उहनूं भुला दिता है। मोए लालच लालच दे विच फसे हुए ने भी ये तां ग्रीड दे अंदर आए इंटरप्रेट कर रहे हैं। मोए लालच दुनिया लई शैतान बने हुए ने। तो फिर उहदा नतीजा की हुंदा है जदों जिहड़ा धर्म दा ठेकेदार है जां धर्म दा राबर है वो विगड़ जाता है। उल्टी वाड़ खेत को खाई। जदों वाड़ खेत नूं खाण लग जाए फिर की हुंदा है सच किनारे रह गया कि सच जिहड़ा कैजुअलिटी बन गई। खै मरदे बाहमण मौलाने कि बाहमण ते मुल्ला एक दूजे च खैबाजियां कर रहे ने। आम लोग हनेरे च ने सच किनारे रह गया और उहदा नतीजा सिरों ना मिटे आवन जाने। जिहड़ा आण जाण नूं कट्टण दे लई जिहड़ी सारी क्वेस्ट सी वो खत्म हो गई। तो फिर गुरु नानक आंदे ने वो नूर बन के वो सिंह वांग बुकदे ने वो जिथे जांदे ने वो पूजा का स्थान बन जाता है। क्योंकि गुरु नानक साहब का मैसेज प्यार दा है मुहब्बत दा है इंसानियत दा है गरीबां नूं गल नाल लाण दा है। जिन्हों ब्राह्मण समाज ने शूदर बना के उहदे तों मुढ़ले इंसानी हक खोए हुए सी गुरु नानक अपने गल नाल ला के कहंदे ने नीचा अंदर नीच जात नीची हूं अत नीच नानक तिन कै संग साथ वड्डियां स्यों क्या रीस जिथे नीच समालियन तिथे नदर तेरी बख। मैं तो नीवियां नाल खड़ा कि जिन्हां नूं इन्हां ने नीवें बनाया होया जिथे नीवियां दी पुछगिछ होएगी उत्थे रब दी मेहर होएगी। जे औरत नूं हर स्कूल ऑफ थॉट ने दूसरे दर्जे के शहरी की उसके मुढ़ले हकूक ब्राह्मण दे मनु दे वर्ण आश्रम दे थले ते औरत और शूदर दोनों एक पद्धर ते ने। ते गुरु नानक साहब की बुलंद आवाज उठती है सो क्यों मंदा आखी है जित जम्मे राजान कि जिहदी कुख चों सावरन बादशाह वड्डे वड्डे फकीर वली जन्म लैंदे ने उस औरत नूं तुसीं किवें मंदा कह सकदे हो उहनूं किवें माड़ा कह सकदे हो। और उस सारे खिते च और जे असी उस वेले दियां सियासी धिरां दी गल करिए इब्राहिम लोधी वो लोधियां दा राज है और एन गुरु नानक साहब दे लाइफ टाइम वेले 1526 दे विच बाबर हमलावर हुंदा है। उत्थों आया उज़बेकिस्तान जिहड़ा अज दा खुरासान खसमाना की है खुरासान नूं कंकर करदा है इधर आंदा है ते फिर उहदे अपना जो उहदी फौज करदी है उन्हां नूं भी वंगारदे ने और ये कह के कि भाई इन्हां दा हाल जिहड़े सियासी लोग ने। और गुरु नानक साहब दे अंदरों आवाम दा आम इंसान दा दबे कुचले दा दर्द क्योंकि अपने अल्फाज तो बिना तो होर कोई उस तो ज्यादा प्रमाणिक या तस्दीकशुदा कोई टेस्टिमनी नहीं हुंदी। और जो कुछ गुरु नानक साहब ने किया वो बड़ा सेफली गुरु ग्रंथ साहिब दे अंदर उन्हां दा कलाम मौजूद है कि उन्होंने वेड़े दे हाकमां नूं वंगारिया राजे शीं मुकद्दम कुत्ते जाए जगायन बैठे सुत्ते चाकर नैंदा पायन घाओ रत पित कुत्ते चट जाओ। जे बाबर हमलावर हुंदा है तो बाबर नूं चैलेंज कीता कि तेरी फौज जो एमनाबाद दे लोकां दे उत्ते जो जुल्म ढा रही है और उसका जिहड़ा नज़ारा गुरु नानक साहब ने बन्निया
कि जैसी मैं आवे खसम। खसम की बाणी तैसड़ा करी ज्ञान वे लालो पाप की जंज लै काबलों ताया जोरी मंगे दान वे लालो। क्योंकि उतों उਜ਼ਬੇਕਿਸਤਾਨ ਅੱਜ ਦੇ ਤੋਂ ਉੱਠ ਕੇ ਖੁਰਾਸਾਨ ਦਾ ਜਦੋਂ ਉਹਨੇ ਕੰਕਰ ਕੀਤਾ ਤੇ ਕਾਬਲ 'ਚ ਬੈਠ ਗਿਆ। ਜਦੋਂ ਹਿੰਦੁਸਤਾਨ ਤੇ ਹਮਲਾਵਰ ਹੋਇਆ ਤੇ ਕਾਬਲ ਤੋਂ ਉਸਨੇ ਹਮਲਾ ਕੀਤਾ। ਸੋ ਜ਼ਾਹਰ ਹੈ ਕਿ ਉਹਨਾਂ ਨੇ ਕਿਹਾ ਵੀ ਇਹ ਤੇਰੀ ਪਾਪ ਦੀ ਜੰਜ ਹੈ ਜੋ ਲੋਕਾਂ ਦੇ ਉੱਤੇ ਕਰ ਰਹੇ ਹੋ। ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੇ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ ਕਿ ਇਹ ਹਮਲਾਵਰ ਉਹ ਮੁਸਲਮਾਨ ਔਰਤਾਂ ਹੋਣ ਉਹ ਹਿੰਦੂ ਔਰਤਾਂ ਹੋਣ ਉਹਨਾਂ ਦੇ ਨਾਲ ਜ਼ਬਰ ਜਨਾਹ ਕਰ ਰਹੇ ਨੇ ਜਿਨ੍ਹਾਂ ਨੇ ਕਦੇ ਇਹ ਪੀੜ ਨਹੀਂ ਸੀ ਦੇਖੀ। ਜਿਹੜੇ ਸੁੱਖ ਆਰਾਮ 'ਚ ਰਹਿੰਦੀਆਂ ਸੀ ਉਹ ਅੱਜ ਧੂੜ ਦੇ ਵਿੱਚ ਘਸੀਟੀਆਂ ਲਜਾਈਆਂ ਜਾ ਰਹੀਆਂ ਨੇ। ਔਰ ਨਾਲ ਦੀ ਨਾਲ ਇਹ ਵੀ ਯਾਦ ਦਹਾਨੀ ਕਰਵਾਈ ਕਿ ਕਿਸ ਕਿਸਮ ਦਾ ਕਤਲੇਆਮ ਹੈ ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਏ ਕਿ ਜਿਨ੍ਹਾਂ ਦੇ ਸੋਹਣੇ ਰਾਤ ਘਰੀ ਨਹੀਂ ਪਰਤੇ ਉਹਨਾਂ ਦੀਆਂ ਰਾਤਾਂ ਕਿਵੇਂ ਉਹਨਾਂ ਨੇ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। ਹੁਣ ਇਹ ਤੁਸੀਂ ਸਮੁੱਚੀ ਪੀੜ ਦੇਖ ਸਕਦੇ ਹੋ। ਔਰ ਇਹ ਮੈਸੇਜ ਜਿਹੜਾ ਬਾਦਸ਼ਾਹਾਂ ਤੋਂ ਲੈ ਕੇ ਆਮ ਲੋਕਾਂ ਤੱਕ ਪਹੁੰਚਿਆ ਉਹਨੇ ਉਸ ਧਰਤੀ ਦੇ ਖਮੀਰ ਨੂੰ ਬਦਲਿਆ। ਔਰ ਜੇ ਅਸੀਂ ਸਿੱਖ ਲਹਿਰ ਜਿਹੜੀ ਫਿਰ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 230 ਵਰੇ ਦਾ ਇਹ ਸਫ਼ਰ ਹੈ ਤੇ ਫਿਰ ਉਸ 230 ਵਰੇ 'ਚ ਉਸ ਧਰਤੀ ਤੇ ਉਹ ਇਨਸਾਨ ਘੜਿਆ ਗਿਆ ਜਿਹੜਾ ਸਿੱਖ ਤੋਂ ਸਿੰਘ ਤੱਕ ਦਾ ਸ਼ਬਦ ਹੈ ਖਾਲਸਾ ਤੱਕ ਦਾ ਲਫ਼ਜ਼ ਹੈ। ਅੱਜ ਦੁਨੀਆ 'ਚ 35 ਮਿਲੀਅਨ ਦੇ ਕਰੀਬ ਗੁਰੂ ਨਾਨਕ ਦੀ ਉਮਤ ਦੁਨੀਆ ਦੇ ਕੋਨੇ-ਕੋਨੇ 'ਚ ਵਸਦੀ ਹੈ। ਪਰ ਜੇ ਉਸ ਧਰਤੀ ਤੇ ਅੱਜ ਵੀ ਬਾਬਾ ਗੁਰੂ ਨਾਨਕ ਉਵੇਂ ਹੀ ਪਿਆਰੇ ਨੇ। ਉਹ ਮੁਸਲਮਾਨ ਹੋਏ ਉਹ ਅਸੀਂ ਸਿੰਧੀਆਂ ਦਾ ਜ਼ਿਕਰ ਕਰਦੇ ਹਾਂ ਕਿ ਕੀਤਾ ਸੀ ਵੱਖਰੀ ਗੱਲ ਹੈ ਕਿ ਹਿੰਦੂ ਤਵੀਆਂ ਦਾ ਇਹ ਇਸ ਕਿਸਮ ਦਾ ਪਿਆਰ ਕਿਵੇਂ ਇੱਕ ਛਲਾਵੇ ਵਾਂਗ ਹੈ। ਉਹਨਾਂ ਨੂੰ ਤਾਂ ਗੁਰੂ ਨਾਨਕ ਚੁੱਭਦੇ ਨੇ ਉਹਨਾਂ ਨੂੰ ਤਾਂ 5 ਸਦੀਆਂ ਦਾ ਉਹਨਾਂ ਨੇ ਵੈਰ ਕਮਾਉਂਦਿਆਂ ਜੂਨ ਦੇ ਪਹਿਲੇ ਹਫ਼ਤੇ ਫੌਜਾਂ ਚੜਾਈਆਂ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸੱਚ ਹੱਕ ਇਨਸਾਫ ਦੀ ਵਿਚਾਰਧਾਰਾ ਇਨਸਾਨੀ ਪਿਆਰ ਦੀ ਵਿਚਾਰਧਾਰਾ ਔਰਤ ਨੂੰ ਸ਼ੂਦਰ ਨੂੰ ਬਰਾਬਰੀ ਦੇ ਹੱਕ ਹੀ ਨਹੀਂ ਰੱਬ ਦੇ ਪਿਆਰੇ ਦੱਸਣ ਦੀ ਵਿਚਾਰਧਾਰਾ ਤੇ ਵੰਗਾਰਨ ਦੀ ਵਿਚਾਰਧਾਰਾ ਇਹ ਇਹਨਾਂ ਨੂੰ ਸਵਾਲੋ ਨਹੀਂ ਹੋਈ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਉਸ ਵੇਲੇ ਦੇ ਹਾਕਮਾਂ ਨੂੰ ਵੀ ਨਹੀਂ ਸੀ ਹੋਈ। ਜੇ ਸਾਡਾ 4 ਸਦੀਆਂ ਹਰ ਹਕੂਮਤ ਦੇ ਨਾਲ ਜਿਹੜਾ ਉਹ ਸਾਡਾ ਟਕਰਾਅ ਹੁੰਦਾ ਤੇ ਉਹਦਾ ਇੱਕ ਵੱਡਾ ਕਾਰਨ ਹੀ ਇਹ ਹੈ ਕਿ ਭਾਈ ਵੇਲੇ ਦੇ ਹਾਕਮ ਤਾਂ ਚਾਹੁੰਦੇ ਹੁੰਦੇ ਨੇ ਉਹਨਾਂ ਨੂੰ ਉਹੀ ਲੋਕ ਚੰਗੇ ਲੱਗਦੇ ਨੇ ਜਿਹੜੇ ਇਹ ਕਹਿਣ ਕਿ ਜੀ ਬਹੁਤ ਵਧੀਆ ਔਰ ਉਹ ਹਰ ਦਿੱਲੀ ਤਖਤ ਤੇ ਬਹਿਣ ਵਾਲਾ ਹਾਕਮ ਉਹਨਾਂ ਜ਼ਮਾਨਿਆਂ 'ਚ ਮੁਗਲਾਂ ਦੇ ਜ਼ਮਾਨਿਆਂ 'ਚ ਉਸ ਕਿਸਮ ਦੇ ਉਹਨਾਂ ਦੇ ਸੀ ਬਣੇ ਹੋਏ ਐਡਵਾਈਜ਼ਰ ਵੀ ਜਿਹੜੇ ਉਹਨਾਂ ਨੂੰ ਇਸਤੇਮਾਲ ਵੀ ਕਰਦੇ ਸੀ ਤੇ ਬਾਦਸ਼ਾਹ ਉਹਨਾਂ ਨੂੰ ਇਸਤੇਮਾਲ ਕਰਦੇ ਸੀ ਧਰਮ ਦੀ ਸ਼ੀਲਡ ਬਣਾ ਕੇ। ਆਪ ਤੁਸੀਂ ਉਹਨਾਂ ਦੀਆਂ ਨਿੱਜੀ ਲਾਈਵਸ ਦੇਖ ਲਓ ਮੁਗਲ ਬਾਦਸ਼ਾਹਾਂ ਦੀਆਂ ਜਾਂ ਉਸ ਤੋਂ ਪਹਿਲਿਆਂ ਦੀਆਂ ਕਿ ਉਹਨਾਂ 'ਚ ਕਿੰਨਾ ਕੁ ਇਸਲਾਮ ਸੀ ਜਾਂ ਉਹਨਾਂ 'ਚ ਕਿੰਨੀ ਕੁ ਜਿਹੜੀ ਹੈ ਉਹ ਆਪਣੇ ਟੱਬਰਾਂ ਦੇ ਨਾਲ ਵੀ ਜਾਂ ਆਪਣੇ ਭਰਾਵਾਂ ਭੈਣਾਂ ਦੇ ਨਾਲ ਵੀ ਉਹ ਕਿੰਨੇ ਕੁ ਰਹਿਮਦਿਲ ਸੀ। ਲੇਕਿਨ ਕਿਉਂਕਿ ਨਾ ਮਜ਼ਹਬ ਦਾ ਇਸਤੇਮਾਲ ਹੁੰਦਾ ਔਰ ਇਹੀ ਅੱਜ ਤੁਸੀਂ ਇਹਨਾਂ ਹੀ ਹਿੰਦੂ ਤਵੀਆਂ ਦਾ ਹਾਲ ਦੇਖ ਲਓ ਕਿ ਜਿਸ ਗਾਂਧੀ ਨੂੰ ਇਹ ਕਹਿ ਰਹੇ ਨੇ ਕਿ ਜੀ ਉਹ ਜਿਹੜਾ ਗੋਡਸੇ ਸਾਡਾ ਆਈਡੀਅਲ ਹੈ ਜਾਂ ਸਾਵਰਕਰ ਹੈ ਗਾਂਧੀ ਬਿਰਲਾ ਮੰਦਿਰ ਦੇ ਅੰਦਰ ਉਹਨੂੰ ਸ਼ੂਟ ਕੀਤਾ ਜਾਂਦਾ ਜਦੋਂ ਮਰ ਰਿਹਾ ਉਹਦੇ ਮੂੰਹ ਤੋਂ ਹੇ ਰਾਮ ਲਫ਼ਜ਼ ਨਿਕਲਦਾ। ਹੁਣ ਉਹ ਰਾਮ ਕਹਿਣ ਵਾਲੇ ਗਾਂਧੀ ਨੂੰ ਜਿਹੜਾ ਐਵਰੀ ਇੰਚ ਹਿੰਦੂ ਹੈ ਉਹਨੂੰ ਮਾਰਦੇ ਨੇ ਲੇਕਿਨ ਇਹ ਕਹਿੰਦੇ ਨੇ ਜੀ ਅਸੀਂ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਹਾਂ। ਹੁਣ ਇਸ ਤੋਂ ਤੁਸੀਂ ਕੀ ਅੰਦਾਜ਼ਾ ਲਾਉਂਦੇ ਹੋ ਕਿ ਮਜ਼ਹਬ ਜਿਹੜਾ ਹੈ ਜੇ ਬੀਤੇ ਪੀਰੀਅਡ ਦੇ ਹਾਕਮਾਂ ਦੇ ਲਈ ਇਹ ਇੱਕ ਸ਼ੀਲਡ ਸੀ ਸੌਰਡ ਸੀ ਆਪਣਾ ਝੂਠ ਵੇਚਣ ਦੇ ਲਈ ਤੇ ਅੱਜ ਦੇ ਜਿਹੜੇ ਨੇ ਉਸ ਤੋਂ ਵਰਸਟ ਫਾਰਮ ਦੇ ਵਿੱਚ ਉਦੋਂ ਤਾਂ ਇਸ ਕਿਸਮ ਦੀ ਪ੍ਰੋਪੇਗੈਂਡਾ ਮਸ਼ੀਨਰੀ ਨਹੀਂ ਸੀ ਵਰਡ ਆਫ ਦਾ ਮਾਊਥ ਹੀ ਸੀ ਜਾਂ ਕੋਈ ਡੋਂਡੀ ਪਿੱਟ ਦਿੰਦਾ ਹੋਏਗਾ ਉਹ ਜਿਹੜਾ ਉਹਦੇ ਰਾਹੀਂ ਗੱਲ ਪਹੁੰਚਦੀ ਸੀ। ਲੇਕਿਨ ਇਹ ਸਾਰੇ ਕੰਟਰਾਸਟ ਦੇ ਵਿੱਚ ਜਦੋਂ ਅਸੀਂ ਅੱਜ ਦੇ 552ਵੇਂ ਪ੍ਰਕਾਸ਼ ਪੁਰਬ ਦੀ ਗੱਲ ਕਰ ਰਹੇ ਹਾਂ ਅਸੀਂ ਪਿਛਲੇ 2-3 ਦਿਨ ਤੋਂ ਲਗਾਤਾਰਤਾ ਨਾਲ ਜ਼ਿਕਰ ਕੀਤਾ ਹੈ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਦੀਆਂ ਰੌਣਕਾਂ ਔਰ ਕੱਲ ਸਾਡੇ ਦਰਸ਼ਕਾਂ ਨੇ ਇੰਜੋਏ ਵੀ ਕੀਤਾ ਜਿਹੜਾ ਆਲਮੋਸਟ 2 ਘੰਟੇ ਦਾ ਪ੍ਰੋਗਰਾਮ ਲਾਈਵ ਉੱਥੋਂ ਟੈਲੀਕਾਸਟ ਹੋਇਆ ਨਨਕਾਣਾ ਸਾਹਿਬ ਤੋਂ। ਅੱਜ ਵੀ ਅਸੀਂ ਸ਼ਾਮ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅੱਜ ਲਿੰਕ ਅਜੇ ਆਇਆ ਨਹੀਂ ਹੈ ਔਰ ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ 'ਚ ਵੱਡੀਆਂ ਵੱਡੀਆਂ ਹਸਤੀਆਂ ਆਉਂਦੀਆਂ ਨੇ।
ਲੇਕਿਨ ਜਦੋਂ ਅਸੀਂ ਮਿਰੈਕਲ ਜਾਂ ਮੌਜਜ਼ਾ, ਮੈਂ ਬਹੁਤੇ ਵੇਰਵੇ 'ਚ ਨਾ ਜਾਵਾਂ, ਜੀ ਕਿ ਇਹ ਕੁਝ ਐਸਾ ਕੁਝ ਵਾਪਰਨਾ ਹੈ ਜਿਹਨੂੰ ਤੁਸੀਂ ਕਰ ਨਾ ਸਕਦੇ ਹੋ, ਜਿਹਦੀ ਐਕਸਪੈਕਟੇਸ਼ਨ ਨਾ ਹੋਵੇ। ਬਿਲਕੁਲ। ਮਾਰਚ 2020 ਚ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਉਹ ਬੰਦ ਕਰ ਦਿੱਤਾ ਜਾਂਦਾ ਹੈ ਕੋਵਿਡ ਦੇ ਬਹਾਨੇ ਨਾਲ। 20 ਮਹੀਨੇ ਬੀਤ ਜਾਂਦੇ ਨੇ, ਕੋਈ ਜਿਹੜਾ ਇਹਦੇ ਬਾਵਜੂਦ ਅਪੀਲਾਂ ਹੋ ਰਹੀਆਂ, ਬਾਕੀ ਸਾਰੀ ਚੀਜ਼ਾਂ ਖੁੱਲ ਰਹੀਆਂ ਔਰ ਉਹਨਾਂ ਦੇ ਬਿਲਕੁਲ ਕੰਨਾਂ ਤੇ ਜੂੰ ਨਹੀਂ ਸਰਕਦੀ। ਅਚਾਨਕ 4 ਦਿਨ ਪਹਿਲਾਂ ਹੁੰਦਾ ਹੈ ਜੀ ਬੀਜੇਪੀ ਦਾ ਡੈਲੀਗੇਸ਼ਨ ਮਿਲਿਆ ਜਾਂ ਦੂਜਾ ਹੋਇਆ ਜੀ ਅਸੀਂ ਖੋਲ ਦਿੱਤਾ ਹੈ, 2 ਦਿਨ ਬਾਅਦ ਆਂਦਾ ਜੀ ਪਹਿਲਾ ਜਥਾ ਚਲਾ ਗਿਆ, ਪੰਜਾਬ ਦਾ ਚੀਫ ਮਿਨਿਸਟਰ ਚਲਾ ਗਿਆ, ਦੂਜਾ ਚਲਾ ਗਿਆ। ਹੁਣ ਇਹ ਕਰਤਾਰਪੁਰ ਦੇ ਸਾਹਿਬ ਦੇ ਲਾਂਘੇ ਦਾ ਖੁੱਲਣਾ, ਮੁੜ ਖੁੱਲਣਾ, ਜਿਹਨੂੰ ਇਹ ਅਸੀਂ ਅੰਦਾਜ਼ਾ ਲਾ ਰਹੇ ਸੀ ਵੱਡਾ ਇੱਕ ਹਿੱਸਾ ਦੁਨੀਆ 'ਚ ਕਿ ਬਈ ਇਹਨਾਂ ਨੇ ਨਵੰਬਰ ਤੋਂ ਮਾਰਚ ਤੱਕ ਦੇ 4 ਮਹੀਨੇ 'ਚ ਦੇਖ ਲਿਆ ਕਿ ਕਿੰਨਾ ਜਿਹੜਾ ਹੈ ਉਹ ਆਪਸ 'ਚ ਭਾਈਚਾਰਾ ਸਿੱਖਾਂ ਮੁਸਲਮਾਨਾਂ ਦਾ ਬਣ ਰਿਹਾ, ਮੁੜ ਕੇ ਨਹੀਂ ਖੋਲਣਗੇ। ਸੋ ਇਹ ਜਿਵੇਂ 9 ਨਵੰਬਰ 2019 ਨੂੰ ਖੁੱਲਣਾ ਇੱਕ ਮੌਜਜ਼ਾ ਸੀ, ਜ਼ਾਹਰ ਹੈ ਇੱਕ ਮੌਜਜ਼ਾ ਜਾਂ ਕਰਾਮਾਤ ਵਾਂਗ ਹੈ, ਭਾਵੇਂ ਕ੍ਰੈਡਿਟ ਉਹਨਾਂ ਨੇ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਇਹ ਵੱਖਰੀ ਕਹਾਣੀ। ਔਰ ਦੂਸਰਾ, ਜਦੋਂ ਅਸੀਂ ਮੌਜਜ਼ੇ ਦੀ ਗੱਲ ਕਰਦੇ ਹਾਂ, ਅਸੀਂ ਕਿਉਂਕਿ ਬਾਕੀ ਸੈਗਮੈਂਟਸ 'ਚ ਵੀ ਗੱਲ ਕਰਨੀ ਹੈ, ਕਿਸਾਨ ਅੰਦੋਲਨ। ਜੂਨ ਦੇ ਪਹਿਲੇ ਹਫਤੇ, ਜੂਨ 2020 ਚ ਅਚਾਨਕ ਆਰਡੀਨੈਂਸ ਲਿਆ ਕੇ 3 ਖੇਤੀ ਆਰਡੀਨੈਂਸ ਲਿਆਂਦੇ ਜਾਂਦੇ ਨੇ ਕਿ ਭਾਈ ਇਹ ਅੰਬਾਨੀ ਅਡਾਨੀਆਂ ਦੇ ਹਵਾਲੇ ਜ਼ਮੀਨਾਂ ਕਰ ਦੇਣੀਆਂ ਨੇ। 6 ਮਹੀਨੇ ਦਾ ਟਾਈਮ ਮੁੱਕਣ ਤੋਂ ਪਹਿਲਾਂ ਪਾਰਲੀਮੈਂਟ ਉਹਨੂੰ ਕਾਨੂੰਨ ਦੇ ਵਿੱਚ ਜਿਹੜੀ ਹੈ ਉਹ ਬਦਲ ਦਿੰਦੀ ਹੈ। ਔਰ ਨਵੰਬਰ ਦੇ ਚੱਲਦੇ ਆ 26 ਨਵੰਬਰ ਨੂੰ ਪਹਿਲਾਂ ਪੰਜਾਬ ਦੇ ਕਿਸਾਨ ਪੰਜਾਬ 4-5 ਮਹੀਨੇ ਉਸ ਦਾ ਵਿਰੋਧ ਕਰਦੇ ਨੇ ਆਰਡੀਨੈਂਸ ਆਉਣ ਤੋਂ ਬਾਅਦ ਹੀ। 26 ਨਵੰਬਰ ਨੂੰ ਉਹ ਕਹਿੰਦੇ ਨੇ ਕਿ ਭਾਈ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਹੈ 2 ਦਿਨਾਂ ਦੇ ਲਈ। ਕਿਵੇਂ ਉਹਨਾਂ ਦੀਆਂ ਰੁਕਾਵਟਾਂ ਹਰਿਆਣੇ 'ਚ ਵਾਟਰ ਕੈਨਨਸ ਔਰ ਕਿੱਲਾਂ ਔਰ ਬੜੇ ਜੀਟੀ ਰੋਡ ਪੁੱਟ ਕੇ ਬਿਲਕੁਲ ਕਿਵੇਂ ਉਹਨਾਂ ਨੇ ਜਿਵੇਂ ਦੁਸ਼ਮਣ ਦੀਆਂ ਫੌਜਾਂ ਨੂੰ ਰੋਕਿਆ ਜਾਂਦਾ, ਜਿਵੇਂ ਉਹਨਾਂ ਦੇ ਟੈਂਕ ਆ ਰਹੇ ਹੋਣ, ਪਰ ਉਹ ਪਹੁੰਚ ਜਾਂਦੇ ਨੇ। ਔਰ ਫਿਰ ਉੱਥੇ ਕੀ ਵਾਪਰਦਾ ਸਾਡੇ ਸਾਹਮਣੇ ਹੈ। 26 ਜਨਵਰੀ ਦੀਆਂ ਘਟਨਾਵਾਂ, ਪਹਿਲਾਂ 12-13 ਰਾਉਂਡ ਗੱਲਬਾਤ ਦੇ, ਫਿਰ ਬਿਲਕੁਲ ਬੰਦ। 26 ਜਨਵਰੀ ਤੋਂ ਬਾਅਦ ਅੱਜ ਤੱਕ ਕੋਈ ਗੱਲਬਾਤ ਨਹੀਂ। ਫਿਰ ਯੂਪੀ 'ਚ ਅਸੀਂ ਦੇਖਦੇ ਹਾਂ ਲਖੀਮਪੁਰ ਖੀਰੀ 'ਚ ਗੱਡੀਆਂ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਜਾਂਦਾ ਹੈ। ਔਰ ਇਸ 1 ਸਾਲ ਦੇ ਪੀਰੀਅਡ 'ਚ ਦਿੱਲੀ ਦੇ ਬੈਠਿਆਂ ਹੁਣ 26 ਨਵੰਬਰ ਨੂੰ ਆਲਮੋਸਟ 1 ਸਾਲ ਹੋ ਜਾਣਾ ਹੈ। ਅਸੀਂ ਆਲਮੋਸਟ 1 ਹਫ਼ਤਾ ਪਹਿਲਾਂ ਗੱਲ ਕਰ ਰਹੇ ਹਾਂ ਉਸ ਤੋਂ। ਔਰ ਕੋਈ ਉਗ ਸੁਗ ਨਹੀਂ ਉਹਨਾਂ ਨੂੰ ਬਦਨਾਮ ਕਰਨ ਲਈ, ਇਹ ਖਾਲਿਸਤਾਨੀ, ਇਹ ਜਿਹਾਦੀ, ਇਹ ਪਾਕਿਸਤਾਨੀ, ਇਹ ਬਿਲਕੁਲ, ਇਹ ਤਾਂ ਕਿਸਾਨ ਹੀ ਨਹੀਂ। ਜਾਂ ਤੁਸੀਂ ਸਾਰਿਆਂ ਦੇ ਬਿਆਨ ਕੱਢ ਲਓ, ਰਿਡੀਕਿਊਲ ਕਰ ਰਹੇ ਨੇ। ਕਦੇ ਉਹਨਾਂ ਦਾ ਖੇਤੀਬਾੜੀ ਮੰਤਰੀ, ਉਹਨਾਂ ਦੇ ਵਜ਼ੀਰ, ਕੋਈ ਉਹ ਮਵਾਲੀ ਲਫ਼ਜ਼ ਕਹਿ ਰਹੀ ਹੈ, ਇੱਕ ਇਹਨਾਂ ਦੀ MP ਜਿਹੜਾ ਮਰਾਠੀ ਜ਼ਬਾਨ 'ਚ ਹੁੰਦਾ ਹੈ ਵੀ ਗੁੰਡੇ ਕਿਸਮ ਦੇ ਲੋਕ ਇਹ ਬੈਠੇ ਹੋਏ ਨੇ। ਜਦੋਂ ਕਿਸਾਨ ਪਾਰਲੀਮੈਂਟ ਚਲਾ ਰਹੇ ਸੀ ਪੈਰਲਲ ਜੰਤਰ ਮੰਤਰ ਦੇ ਉੱਤੇ। ਹੁਣ ਇਹਦੇ ਬੈਠਿਆਂ ਕਿਸੇ ਨੂੰ ਇਹ ਚੇਤਾ ਵੀ ਨਹੀਂ ਸੀ ਕਿ ਅਚਾਨਕ ਐਸਾ ਕੁਝ ਹੋ ਸਕਦਾ ਹੈ ਕਿ ਮੋਦੀ ਸੁੱਤਾ ਉੱਠਦਾ ਔਰ ਕਿਸੇ ਨੂੰ ਕੋਈ ਨਹੀਂ ਆਉਣ ਹੁੰਦਾ ਜੀ ਨੇਸ਼ਨ ਦੇ ਨਾਂ ਸਭ ਜਿਹੜਾ ਉਹ ਦੇਣਾ ਹੈ, ਐਡਰੈਸ ਦੇਣਾ ਹੈ, ਮੈਸੇਜ ਦੇਣਾ ਹੈ। ਟਾਈਮ ਵੀ ਮੋਸਟਲੀ ਨੇਸ਼ਨ ਦੇ ਨਾਂ ਦੇ ਸ਼ਾਮ ਨੂੰ ਹੁੰਦਾ, ਪਰ ਸ਼ਰਮ ਆ ਰਹੀ ਹੋਣੀ ਉਹਨੂੰ। ਉਹ ਖੜਾ ਉਹ ਸ਼ਾਲ ਜਿਹੀ ਲੈ ਕੇ ਔਰ ਉਹ ਮਾਰਨਿੰਗ 9 ਵਜੇ ਦੇ ਰਾਉਂਡ, ਔਰ ਉਹ ਇਹ ਕਹਿੰਦਾ ਕਿ ਵੀ ਅਸੀਂ ਇਹਨਾਂ ਖੇਤੀ ਕਾਨੂੰਨਾਂ ਨੂੰ ਪਾਰਲੀਮੈਂਟ ਦੇ ਕਰੰਟ ਵਿੰਟਰ ਸੈਸ਼ਨ ਦੇ ਵਿੱਚ ਜਿਹੜਾ ਉਹਨੂੰ ਅਸੀਂ ਰਿਪੀਲ ਕਰ ਦੇਵਾਂਗੇ। ਸੋ ਅਸੀਂ ਜ਼ਿਕਰ ਕਰਾਂਗੇ ਅਗਲੇ ਸੈਗਮੈਂਟਸ ਦੇ ਵਿੱਚ ਕਿ ਇਹਦੀਆਂ ਕੀ ਨੁਆਂਸਿਸ ਨੇ। ਪਰ ਇਹ ਇੱਕ ਮੁਅੱਜ਼ੇ ਵਾਂਗ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਹੀ ਉਸ ਤੋਂ 4 ਦਿਨ ਪਹਿਲਾਂ ਆਲਮੋਸਟ ਕਰਤਾਰਪੁਰ ਲਾਂਘੇ ਦਾ ਖੁੱਲਣਾ। ਔਰ ਹੁਣ ਇੰਨੀ ਵੱਡੀ, ਅਜੇ ਤੱਕ ਬਹੁਤਿਆਂ ਨੂੰ ਯਕੀਨ ਨਹੀਂ ਹੋ ਰਿਹਾ ਵੀ ਇਹ ਵਾਪਰਿਆ ਕੀ ਹੈ। ਹਾਲਾਂਕਿ ਇਹ ਬਾਬੇ ਦੀ ਕਲਾ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਬਾਬੇ ਨਾਨਕ ਦੇ ਬਣਾਏ ਹੋਏ ਸਿੱਖਾਂ ਨੇ, ਉਹਨਾਂ ਦੇ ਸਾਜੇ ਹੋਏ ਸਿੱਖਾਂ ਨੇ ਉਹ ਜਨੂਨ, ਉਹ ਇਸ਼ਕ, ਉਹ ਰੈਜ਼ਿਸਟੈਂਸ, ਉਹ ਬਹਾਦਰੀ, ਉਹ ਚੈਲੰਜ ਦਿਖਾਇਆ 1 ਸਾਲ ਕਿ ਹਿੰਦੂ ਤਵੀ ਪੈਰਾਂ 'ਚ ਥੱਲੇ ਨਿਕਲ ਗਿਆ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਦੁਨੀਆ ਦੇ ਵਿੱਚ ਕਿ ਉਹ ਕੀ ਕਰਨ। ਤੇ ਮੇਰਾ ਖਿਆਲ ਹੈ ਵੀ ਉਹਨਾਂ ਨੇ ਵੀ ਇਹ ਉਹ ਬਹਾਨਾ ਲੱਭ ਰਹੇ ਸੀ ਕਿ ਇਹਨਾਂ ਤੋਂ ਆਪਣੀ ਜਾਨ ਛਡਾਓ ਹਾਲ ਦੀ ਘੜੀ। ਔਰ ਇਹ ਮਕਾਰ ਜਾਂ ਕਮੀਨਾ ਹਟਦਾ ਨਹੀਂ ਹੁੰਦਾ। ਦੇ ਵਿਲ ਕਮ ਬੈਕ ਵਿਦ ਸਮਥਿੰਗ ਐਲਸ, ਅਸੀਂ ਜ਼ਿਕਰ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਜਿੱਥੇ 552ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਮੁੱਚੀ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦੇ ਹਾਂ, ਆਪਣੇ ਪਾਕਿਸਤਾਨੀ ਭੈਣ ਭਰਾ, ਸਾਡੇ ਸਾਰੇ TV 84 ਦੇ ਵਿਊਅਰਸ,
ਔਰ ਬੇਸ਼ੱਕ ਅਜੇ ਸਾਡੇ ਜਾਣ ਦਾ ਸਬਬ ਤਾਂ ਨਹੀਂ ਬਣਿਆ, ਬਾਬੇ ਦੇ ਹੱਥਾਂ 'ਚ ਹੈ। ਪਰ ਜਿਵੇਂ ਸਾਡੀ ਟੈਕਨੀਕਲ ਟੀਮ ਜਿਹੜੀ ਅੱਜ ਕੋਈ ਹੋਰ ਪ੍ਰੋਗਰਾਮ ਵੀ ਕਵਰ ਕਰ ਰਿਹਾ ਸੀ, ਉਹਨਾਂ ਨੇ ਕਿਹਾ ਜੀ 2 ਪਾਕਿਸਤਾਨੀ ਜਿਹੜਾ ਰਿਪੋਰਟਰ ਉਹ ਕਹਿਣ ਲੱਗੇ ਕਿ ਜੀ ਤੁਸੀਂ ਕਿੱਥੇ ਕੰਮ ਕਰਦੇ ਹੋ? ਕਿਹਾ ਜੀ TV 84। ਤੇ ਉਹਨਾਂ ਨੇ ਉਹ ਕਿਹਾ ਜੀ ਅਸੀਂ ਤਾਂ ਜਦੋਂ ਕਹਿੰਦੇ ਵੀ ਮੈਂ ਵੀਡੀਓ ਦਿਖਾਈ, ਕਿਹਾ ਜੀ ਅਸੀਂ ਤਾਂ ਸਾਰਾ ਸਾਡੇ ਪਰਿਵਾਰ ਲਾਹੌਰ ਤੋਂ ਸੀ ਕਿ ਉਹ ਦੇਖਦੇ ਨੇ, ਉਹ ਤਾਂ ਬਹੁਤ ਫੇਮਸ ਨੇ ਇਹ ਉਹ। ਚਲੋ ਮੈਨੂੰ ਇਹ ਹੁੰਦਾ ਹੈ ਕਿ ਵੀ ਇਸ ਦੇ ਨਾਲ ਮੈਨੂੰ ਇਸ ਗੱਲ ਦਾ ਸਕੂਨ ਮਿਲਦਾ ਹੈ ਕਿ ਜਿਹੜਾ ਐਫਰਟ, ਜਿਹੜਾ ਯਤਨ ਅਸੀਂ ਪਿਛਲੇ ਆਲਮੋਸਟ 9 ਸਾਲ ਤੋਂ ਕਰ ਰਹੇ ਹਾਂ ਲਗਾਤਾਰਤਾ ਦੇ ਨਾਲ, ਆਪਸੀ ਭਾਈਚਾਰੇ ਦਾ, ਆਪਸੀ ਸਾਂਝਾਂ ਦਾ, ਔਰ ਇਹੀ ਬਾਬੇ ਨਾਨਕ ਦੇ ਸਫਰਾਂ ਦੇ ਸਾਥੀ, ਜਦੋਂ ਭਾਈ ਗੁਰਦਾਸ ਜੀ ਬਿਆਨਦੇ ਨੇ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੋ ਇਹ ਜਿਹੜੀ ਸਾਂਝ ਹੈ ਗੁਰੂ ਨਾਨਕ ਦੀ ਬਾਣੀ ਦੀ, ਭਾਈ ਮਰਦਾਨੇ ਦੀ, ਰਬਾਬ ਦੀ। ਹਰਮੰਦਰ ਸਾਹਿਬ, ਗੁਰੂ ਅਰਜਨ ਸਾਹਿਬ, ਸਾਈਂ ਮੀਆਂ ਮੀਰ ਤੋਂ ਸੰਗੇ ਬੁਨਿਆਦ ਰਖਵਾਉਂਦੇ ਨੇ। ਔਰ ਇਹ ਵੀ ਇੱਕ ਚੰਗਾ ਜੈਸਚਰ ਸੀ ਕਿ ਜਦੋਂ ਪੰਜਾਬ ਦਾ ਚੀਫ ਮਿਨਿਸਟਰ ਚਰਨਜੀਤ ਚੰਨੀ ਕਰਤਾਰਪੁਰ ਸਾਹਿਬ ਆਉਂਦਾ ਤੇ ਉਹਨਾਂ ਨੂੰ ਸਰਕਾਰੀ ਤੌਰ ਤੇ ਤਾਂ ਉਹਨਾਂ ਨੇ ਪਾਕਿਸਤਾਨ ਵੈਕੂਜ਼ ਟਰਸਟ ਬੋਰਡ ਨੇ ਆਨਰ ਕੀਤਾ। ਸਾਈਂ ਮੀਆਂ ਮੀਰ ਦੀ ਦਰਗਾਹ ਤੋਂ ਜਿਹੜੇ ਵੀ ਉੱਥੇ ਹੁਣ ਖਾਦਮ ਨੇ, ਸੇਵਾਦਾਰ ਨੇ, ਉਹਨਾਂ ਨੇ ਖਾਸ ਤੌਰ ਤੇ ਆ ਕੇ ਉਹਨਾਂ ਨੂੰ ਆਨਰ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਉਹ ਸਾਂਝਾਂ ਜਿਹੜੀਆਂ ਕਿ ਇਹਨਾਂ 70-75 ਸਾਲਾਂ 'ਚ 47 ਦੇ ਦੌਰ ਤੋਂ ਬਾਅਦ ਇੱਕ ਜਿਹੜੀ ਹੈ ਉਹ ਇੱਕ ਬਰਲਿਨ ਵਾਲ ਵਾਂਗ ਬਣਾ ਦਿੱਤਾ ਗਿਆ ਸੀ। ਇਹ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਦਾ ਲਾਂਘਾ ਔਰ ਇਹ ਨਨਕਾਣੇ ਦੀ ਉਸ ਧਰਤੀ ਦੀ ਸਾਂਝ, ਜਿਹਨੂੰ ਉਹ ਪੋਠੋਹਾਰੀ ਨਜ਼ਮ 'ਚ ਮੈਂ ਕਿਹਾ ਸੀ ਕਿ ਮਾੜਾ ਦਿਲ ਕਰਨਾ ਨਨਕਾਣੇ ਗੱਛਾਂ, ਉੱਥੋਂ ਗੁਰਾਂ ਨੇ ਚਰਨਾਂ ਨੀ ਧੂੜੀ ਗੱਛੀ ਘਿਣੀ ਅੱਛਾ। ਔਰ ਅੱਜ ਵੀ ਉਹ ਜਦੋਂ ਕੱਲ ਇੰਟਰਵਿਊ ਕਰ ਰਹੇ ਸੀ ਰਾਵਲਪਿੰਡੀ ਤੋਂ, ਮੈਨੂੰ ਨਹੀਂ ਸੀ ਪਤਾ ਕਿ ਵੀ ਈਵਨ ਮੇਨ ਸ਼ਹਿਰਾਂ 'ਚ ਵੀ ਸਿੱਖ ਰਹਿੰਦੇ ਨੇ। 2 ਸਿੰਘ ਜਿਹੜੇ ਨੇ ਬੜੇ ਖੂਬਸੂਰਤ ਸੋਹਣੇ, ਔਰ ਉਹਨਾਂ ਨੂੰ ਉਹ ਇੰਟਰਵਿਊ ਕਰ ਰਹੇ ਨੇ ਤੇ ਉਹ ਅਸੀਂ ਤਾਂ ਹੁਣ ਆਪਣੇ ਨਾਂ ਨਾਲ ਸਰਦਾਰ ਕਹਿਣਾ ਹੀ ਛੱਡ ਦਿੱਤਾ, ਆਪਣਾ ਸਿੱਧਾ ਹੀ ਕਵਾਂਗੇ ਜੀ ਸਤਵੰਤ ਸਿੰਘ, ਬਲਵੰਤ ਸਿੰਘ। ਇਹ ਕਹਿੰਦੇ ਸਰਦਾਰ ਉਹਨਾਂ ਪੁੱਛੇ ਨਾਂ ਕੀ ਹੈ? ਸਰਦਾਰ ਸੁਰਜੀਤ ਸਿੰਘ। ਇਹ ਕਹਿੰਦੇ ਸਰਦਾਰ ਬਲਵਿੰਦਰ ਸਿੰਘ। ਕਿੱਥੋਂ ਆਏ ਜੀ? ਪਿੰਡੀਓਂ ਆਏ। ਸੋ ਮੈਨੂੰ ਇੱਕਦਮ ਖਿਆਲ ਆਇਆ, ਮੈਂ ਆਖਿਆ ਕਿ ਭਾਈ ਉਹ ਕਿੰਨੇ ਵੱਡੇ ਭਾਗਾਂ ਵਾਲੇ ਨੇ ਕਿ ਉਹ ਉਸ ਧਰਤੀ ਦੇ ਨਾਲ ਜੁੜੇ ਹੋਏ ਨੇ। ਔਰ ਅਸੀਂ ਇੱਕ ਵਾਰ ਫੇਰ ਸਮੁੱਚੀ ਸਿੱਖ ਸੰਗਤ ਨੂੰ, TV 84 ਦੇ ਵਿਊਅਰਸ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਰੋਤਿਆਂ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।